ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਸਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, GL ਨਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਰਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਇਸ ਵੇਲੇ ਦੀ ਵਿਸ਼ਵ ਭਰ ਦੀ ਵੱਡੀ ਖਬਰ ਤੋਂ, ਜਿਹਦੀ ਦੁਨੀਆ ਭਰ ਦੇ ਵਿੱਚ ਚਰਚਾ ਹੈ। ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਨੇ ਜੀ, ਤੇ ਮੋਦੀ ਨੇ ਟਰੰਪ ਨੂੰ ਵਧਾਈ ਦਿੱਤੀ ਹੈ ਜੀ। ਦੇਖੋ, ਇੱਕ ਨਾ ਸਾਡੇ ਇੱਧਰ ਫਿਲਮ ਸੀਗੀ, ਬੜੀ ਤੁਸੀਂ ਦੇਖੀ ਹੋਣੀ ਹੈ ਸ਼ਾਇਦ, ਜੀ ਬੜੀ ਚੱਲੀ ਸੀਗੀ, ਮਾਂਜੀ ਜੀ ਜੀ ਦਾ ਮਾਊਂਟਨ। ਹਾਂਜੀ ਹਾਂਜੀ ਬਿਲਕੁਲ। ਉਹਦੇ ਚ ਨਾ ਨਵਾਜ਼ੁਦੀਨ ਸਦੀਕੀ ਦਸ਼ਰਤ ਮਾਂਜੀ ਦਾ ਰੋਲ ਅਦਾ ਕਰਦਾ ਹੈ, ਤੇ ਉਹ ਕੁਝ ਦਿਨਾਂ ਬਾਅਦ ਫਿਰ ਪਹਾੜ ਤੋੜਨਾ ਆਉਂਦਾ ਹੈ। ਉੱਥੇ ਬੋਲਦਾ ਲੈ ਫਿਰ ਆ ਗਏ। ਮਤਲਬ ਕਿ ਇਦਾਂ ਹੀ ਕਹਿ ਸਕਦੇ ਆ ਕਿ ਡੋਨਲਡ ਟਰੰਪ ਨੇ ਕਹਿ ਦਿੱਤਾ ਦੁਨੀਆ ਨੂੰ, ਲੈ ਫਿਰ ਆ ਗਏ। ਬਿਲਕੁਲ ਇਸ ਕਰਕੇ ਦੇਖੋ, ਹੁਣ ਵਧਾਈਆਂ ਦਾ ਤਾਂਤਾ ਲੱਗ ਗਿਆ ਹੋਣਾ। ਮੈਂ ਤੇ ਸਾਰੇ ਸੰਸਾਰ ਦੀਆਂ ਇਸ ਵੇਲੇ ਨਹੀਂ ਅਖਬਾਰਾਂ ਪੜ੍ਹ ਸਕਦਾ, ਤੁਸੀਂ ਪੜ੍ਹੀਆਂ ਹੋਣੀਆਂ। ਜੀ ਜੀ ਸਾਡੇ ਤੇ ਸ਼ਾਮ ਦਾ ਵੇਲਾ ਹੈ ਬਈ। ਗੱਲ ਇਹ ਆ ਕਿ ਚੁਫੇਰਿਓਂ ਵਧਾਈਆਂ ਆਈਆਂ ਹੋਣੀਆਂ, ਪਰ ਇੰਡੀਆ ਦੀ ਵਧਾਈ ਇਸ ਕਰਕੇ ਖਾਸ ਹੈ ਕਿਉਂਕਿ ਇੱਥੇ ਟਰੰਪ ਸਾਹਿਬ ਨੂੰ ਮੋਦੀ ਜੀ ਦੋਸਤ ਕਹਿ ਰਹੇ, ਦੋਸਤ ਕਹਿ ਕੇ ਸੰਬੋਧਨ ਕਰ ਰਹੇ। ਮੇਰੇ ਦੋਸਤ ਡੋਨਾਲਡ ਟਰੰਪ ਨੂੰ ਇਲੈਕਸ਼ਨ ਚ ਇਤਿਹਾਸਕ ਜਿੱਤ ਤੇ ਦਿਲ ਤੋਂ ਵਧਾਈ। ਜਿਵੇਂ ਕਿ ਤੁਸੀਂ ਪਿਛਲੇ ਕਾਰਜਕਾਲ ਦੀ ਸਫਲਤਾ ਨੂੰ ਅੱਗੇ ਵਧਾ ਰਹੇ। ਮੈਂ ਭਾਰਤ ਅਮਰੀਕਾ ਦੀ ਵਿਆਪਕ ਵੈਸ਼ਵਿਕ ਯਾਨੀ ਸੰਸਾਰਕ ਅਤੇ ਰਣਨੀਤਿਕ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਸਹਿਯੋਗ ਨੂੰ ਨਵੇਂ ਮੁਕਾਮ ਤੱਕ ਪਹੁੰਚਾਉਣ ਦਾ ਉਤਸੁਕ ਜੀ। ਆਓ ਮਿਲ ਕੇ ਲੋਕਾਂ ਦੀ ਭਲਾਈ ਲਈ ਅਤੇ ਸੰਸਾਰਕ ਸ਼ਾਂਤੀ, ਸਥਿਰਤਾ ਤੇ ਸਮਰਿੱਧੀ ਲਈ ਕੰਮ ਕਰੀਏ। ਸਾਫ਼ ਹੈ, ਵਧਾਈ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਪੋਜ਼ਲ ਵੀ ਹੈ ਕਿ ਆ ਜਾਓ। ਹੁਣ ਦੇਖੋ, ਮੈਂ ਇੱਧਰ ਬਿਲਕੁਲ ਨਹੀਂ ਜਾਵਾਂਗਾ, ਤੁਹਾਡਾ ਪਾਰਟ ਹੈ US ਚ ਕੀ ਹੋਇਆ, ਸਵਿੰਗ ਸਟੇਟਸ ਚ ਕੀ ਹੋਇਆ, ਕੀ ਹਿਸਾਬ ਕਿਤਾਬ ਰਿਹਾ, ਤੁਸੀਂ ਜਾਣੋ, ਤੁਹਾਡਾ ਕੰਮ ਜਾਣ। ਅਸੀਂ ਇੱਧਰ ਦੇ ਲਿਹਾਜ਼ ਨਾਲ ਆਪਣੇ ਵਿਸ਼ਲੇਸ਼ਣ ਦੇ ਮੁਤਾਬਕ ਇਹ ਦੱਸ ਸਕਦੇ ਆ ਕਿ ਕੁਝ ਚੀਜ਼ਾਂ ਬਦਲ ਜਾਣਗੀਆਂ। ਡੈਫੀਨਿਟਲੀ ਕੁਝ ਚੀਜ਼ਾਂ ਬਦਲ ਜਾਣਗੀਆਂ। ਬਦਲ ਇਉਂ ਜਾਣਗੀਆਂ ਕਿ ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਜਦੋਂ ਜਿੱਤਦਾ ਨਹੀਂ ਹੈ ਲੀਡਰ, ਕੰਪੇਨ ਚ ਹੁੰਦਾ, ਉਦੋਂ ਬਹੁਤ ਕੁਝ ਕਹਿੰਦਾ। ਜਦੋਂ ਪਾਵਰ ਚ ਆਉਂਦਾ ਉਹ ਕੀ ਕਰਦਾ ਹੈ, ਉਦੋਂ ਜਦੋਂ ਫੈਸਲੇ ਲੈ ਜਾਂਦੇ ਫਿਰ ਪਤਾ ਲੱਗਦਾ। ਡੋਨਲਡ ਟਰੰਪ ਦੇ ਆਉਣ ਨਾਲ ਇੱਧਰ ਜਿਹੜੀ ਚਰਚਾ ਹੈ ਉਹ ਇੱਕ ਦੋ ਪੱਖ ਤੋਂ ਹੈ, ਕਿਉਂਕਿ ਹਿੰਦੂਆਂ ਦਾ ਬਹੁਤ ਐਤਕੀ ਜ਼ਿਕਰ ਕੀਤਾ ਗਿਆ, ਵਾਰ-ਵਾਰ ਫਿਕਰ ਕੀਤਾ ਗਿਆ ਡੋਨਲਡ ਟਰੰਪ ਵੱਲੋਂ ਕਿ ਉਹ ਇਸ ਗੱਲ ਤੇ ਕਾਇਮ ਰਹੂਗੇ। ਅਤੇ ਨਾਲ ਇਹ ਚਰਚਾ ਹੈ ਕਿ ਕੀ ਜਿਵੇਂ ਗੁਰਪਤਵੰਤ ਸਿੰਘ ਪੰਨੂ ਇਹੋ ਜਿਹੇ ਮਾਮਲਿਆਂ ਅਮਰੀਕਾ ਦਾ ਸਟੈਂਡ ਬਦਲੇਗਾ ਕਿਤੇ। ਫਿਰ ਆ ਜਾਂਦਾ ਫ੍ਰੀ ਟ੍ਰੇਡ ਐਗਰੀਮੈਂਟ ਤੱਕ ਇੰਡੀਆ US ਪਹੁੰਚਣਗੇ ਕਿ ਨਹੀਂ। ਫਿਰ ਆ ਜਾਂਦਾ ਹੈ ਕਿ ਟੈਰਿਫ ਦਾ ਮਾਮਲਾ, ਵਾਰ-ਵਾਰ ਹਾਰਲੇ ਡੇਵਿਡਸਨ ਦਾ ਮਾਮਲਾ ਖੁਦ ਡੋਨਲਡ ਟਰੰਪ ਚੁੱਕ ਚੁੱਕੇ ਜੀ ਕਿ ਕਿਤੇ ਟ੍ਰੇਡ ਵਾਰ ਹੀ ਨਾ ਸਟਾਰਟ ਹੋ ਜਾਵੇ। ਤੁਹਾਨੂੰ ਪਤਾ ਨਾ, ਕਿਉਂਕਿ ਭਾਰਤ, ਬ੍ਰਾਜ਼ੀਲ ਵਰਗੇ ਦੇਸ਼ਾਂ ਦਾ ਅਕਸਰ ਡੋਨਲਡ ਟਰੰਪ ਜ਼ਿਕਰ ਕਰਦੇ ਕਿ ਆਪਦੇ ਬਾਜ਼ਾਰ ਚ ਇਹ ਸਾਨੂੰ ਮੋਟੇ ਟੈਰਿਫ ਲੈ ਕੇ ਵੜਦੇ।
ਤੇ ਸਾਡੇ ਬਾਜ਼ਾਰ ਦਾ ਐਕਸੈਸ ਇਹਨਾਂ ਨੂੰ ਫ੍ਰੀ ਚ ਮਿਲ ਜਾਂਦਾ। ਸੋ ਇਹਨਾਂ ਚੀਜ਼ਾਂ ਨੂੰ ਇਧਰਲੇ ਪੱਖ ਤੋਂ ਵਿਚਾਰਿਆ ਜਾ ਰਿਹਾ। ਸਭ ਤੋਂ ਵੱਡੀ ਗੱਲ ਹੈ ਕਿ ਰਸ਼ੀਆ ਯੂਕਰੇਨ ਵਾਰ ਦਾ ਕੀ ਹੋਏਗਾ, ਸਭ ਤੋਂ ਵੱਡੀ ਗੱਲ ਹੈ ਕਿ ਜ਼ੈਲੈਂਸਕੀ ਦਾ ਕੀ ਹੋਏਗਾ, ਇਹ ਵੀ ਦੇਖਿਆ ਜਾ ਰਿਹਾ, ਜ਼ੈਲੈਂਸਕੀ ਦਾ ਕੀ ਹੋਏਗਾ। ਤਾਂ ਮਤਲਬ ਕਿ ਕਈ ਪੱਖ ਤੋਂ, ਪਰ ਇੰਡੀਆ ਦੇ ਲਿਹਾਜ਼ ਨਾਲ ਜੇ ਆਪਾਂ ਦੇਖੀਏ ਤਾਂ ਇੱਥੇ ਇਹ ਚੀਜ਼ ਵੀ ਜੁੜਦੀ ਹੈ ਕਿ ਹੁਣ ਮਿਡਲ ਈਸਟ 'ਚ ਖਾਸ ਤੌਰ ਤੇ ਜਿਵੇਂ ਆਪਾਂ ਵੇਖ ਹੀ ਰਹੇ ਹਾਂ ਕਿ ਇਜ਼ਰਾਈਲ ਨੂੰ ਤਾਂ ਸਪੋਰਟ ਕਰਨਾ ਹੀ ਹੈ ਡੋਨਾਲਡ ਟਰੰਪ ਨੇ। ਈਰਾਨ ਦੀ ਅੱਗੇ ਬਹੁਤ ਜ਼ਿਆਦਾ ਇਹਨਾਂ ਨੇ ਆਰਥਿਕ ਹਾਲਤ ਪਤਲੀ ਕਰ ਦਿੱਤੀ ਸੀ, ਕਿਉਂਕਿ ਉਸ ਤੋਂ ਪਹਿਲਾਂ ਓਬਾਮਾ ਨੇ ਨਿਊਕਲੀਅਰ ਡੀਲ ਜਿਹੜੀ ਉਹ ਸਾਈਨ ਕਰ ਲਈ ਸੀ ਈਰਾਨ ਦੇ ਨਾਲ, ਉਸਨੂੰ ਤੋੜਿਆ ਗਿਆ ਸੀ। ਤਾਂ ਇਹ ਵੀ ਇਧਰੋਂ, ਕਿਉਂਕਿ ਇਹ ਸਾਰੇ ਕੰਸਰਨ ਜਿਹੜੇ ਨੇ ਇੰਡੀਆ ਨਾਲ ਜੁੜਦੇ ਆਏ। ਤਾਂ ਇਸ ਪੱਖ ਤੋਂ ਕੁਝ ਚੀਜ਼ਾਂ ਦਰਸਾਈਆਂ ਜਾ ਰਹੀਆਂ ਨੇ ਕਿ ਡੋਨਾਲਡ ਟਰੰਪ ਦਾ ਜਿਹੜਾ ਰੁਖ ਹੋਏਗਾ ਕਿਸ ਪ੍ਰਕਾਰ ਦਾ ਹੋਵੇਗਾ। ਵਧਾਈਆਂ, ਇੱਕ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਰਸਮ ਵੀ ਆ, ਆਪੋ ਆਪਣੇ ਹਿਸਾਬ ਦੇ ਨਾਲ ਗਰਮਜੋਸ਼ੀ ਵੀ ਹੁੰਦੀ ਹੈ ਰਿਸ਼ਤਿਆਂ ਦੀ, ਜਾਂ ਫਿਰ ਕਹਿ ਲਓ ਕਿ ਕੂਟਨੀਤੀ ਦੇ ਵਿੱਚ ਇੰਨਾ ਕੁਝ ਕੀਤਾ ਨਹੀਂ ਜਾਂਦਾ। ਬਹਰਹਾਲ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਚੁਣਿਆ ਜਾਣਾ ਉਹ ਹਮੇਸ਼ਾ ਖਾਸ ਹੁੰਦਾ ਹੈ। ਡੋਨਾਲਡ ਟਰੰਪ ਦਾ ਆਉਣਾ, ਇਹ ਤੇ ਫਿਰ ਮੈਂ ਜਿਵੇਂ ਤੁਹਾਨੂੰ ਸ਼ੁਰੂਆਤ 'ਚ ਕਿਹਾ ਨਾ, ਤਾਂ ਮੈਨੂੰ ਯਾਦ ਉਹ ਡਾਇਲੌਗ ਆਉਂਦਾ ਵਾਰ-ਵਾਰ, ਲੋ ਹਮ ਫਿਰ ਆ ਗਏ। ਫਿਰ ਆ ਗਏ, ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਸਮਾਂ ਦੱਸੇਗਾ। ਪਰ ਇੱਧਰ 3-4 ਚੀਜ਼ਾਂ ਦੀ ਬਹੁਤ ਚਰਚਾ ਹੈ ਕਿ ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ ਕੀ ਇਹਨਾਂ 'ਚ ਕੋਈ ਬਦਲਾਅ ਆਏਗਾ ਕਿ ਨਹੀਂ। ਜੀ ਮਿੰਟੂ ਜੀ, 에ਅਰਪੋਰਟਸ ਤੇ ਹੁਣ ਸਿੱਖ ਕਿਰਪਾਨ ਨਹੀਂ ਪਾ ਸਕਣਗੇ ਜੀ? ਅੱਜ ਇਹ ਬਹੁਤ ਮਾਮਲਾ ਜਿਹੜਾ ਕੰਟਰੋਵਰਸ਼ੀਅਲ ਰਿਹਾ ਹੈ। ਇਹਦੇ ਵਿੱਚ ਇਹ ਹੋਇਆ ਕਿ ਸਿਵਲ ਐਵੀਏਸ਼ਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਇਹ ਹੁਕਮ ਦੇ ਦਿੱਤੇ, ਆਰਡਰ ਜਾਰੀ ਕਰ ਦਿੱਤਾ, BCAS ਕਹਿੰਦੇ ਇਹਨੂੰ, ਦਾ ਬਿਊਰੋ ਆਫ ਸਿਵਲ ਐਵੀਏਸ਼ਨ। ਇਹਦਾ ਆਰਡਰ ਆ ਕਿ ਜੋ 에ਅਰਪੋਰਟ ਤੇ ਸਿੱਖ ਕਰਮਚਾਰੀ ਆ, ਸੁਰੱਖਿਆ ਦੇ ਮੱਦੇਨਜ਼ਰ ਉਹ ਕਿਰਪਾਨ ਧਾਰਨ ਨਹੀਂ ਕਰ ਸਕਦੇ। ਇਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਪ੍ਰਤੀਕਰਮ ਵੀ ਆਇਆ। ਉਹਨਾਂ ਨੇ ਇਸ ਤੇ ਕਰੜਈ ਕਹਿ ਲਓ ਕਿ ਨਖੇਦੀ ਕਰਦਿਆਂ ਕਿਹਾ ਕਿ ਇਹ ਧਾਰਮਿਕ ਸੁਤੰਤਰਤਾ ਦਾ ਉਲੰਘਣ ਹੈ, ਯਾਨੀ ਧਾਰਮਿਕ ਆਜ਼ਾਦੀ ਹੈ ਜੋ ਸਿੱਖਾਂ ਦੀ, ਉਹਦੇ ਤੇ ਇਹ ਇੱਕ ਹਮਲਾ ਹੈ। ਦੇਖੋ ਗੱਲ ਇਹ ਆ ਕਿ ਜੋ ਇਹ ਸਭ ਕੁਝ ਹੋਇਆ, ਇਹ ਤੋਂ ਪਹਿਲਾਂ ਵੀ ਵਿਵਾਦ ਤੇ ਤੁਹਾਡੇ ਸਾਹਮਣੇ ਹੈਗਾ ਹੀ ਆ ਕੁਛ। ਜਿਵੇਂ ਸਾਲ 2022 ਦਾ ਮੈਨੂੰ ਅੱਜ ਵੀ ਉਹ ਇੱਕ ਆਰਡਰ ਯਾਦ ਆਉਂਦਾ ਹੈ, ਜਦੋਂ ਭਾਰਤੀ 에ਅਰਪੋਰਟਸ ਤੇ ਸਿੱਖ ਕਰਮਚਾਰੀਆਂ ਨੂੰ ਇਸੇ ਤਰ੍ਹਾਂ ਹੀ ਕਿਰਪਾਨ ਲਿਜਾਣ ਤੋਂ ਪਾਬੰਦ ਕਰ ਦਿੱਤਾ। ਤਾਂ ਉਦੋਂ ਮਤਲਬ ਕਿ ਇਹ ਜਿਹੜਾ, ਕਿਉਂਕਿ ਉਸ ਟਾਈਮ ਵੀ ਧਾਮੀ ਸਾਹਿਬ ਵੀ ਸੀਗੇ SCPC ਦੇ ਪ੍ਰੈਜ਼ੀਡੈਂਟ, ਇਹਨਾਂ ਨੇ ਲਿਖਿਆ ਸੀਗਾ, ਫਿਰ ਮੰਤਰਾਲੇ ਨੇ ਆਪਣੇ ਹੁਕਮ ਵਾਪਸ ਲੈ ਲਏ ਸੀ। ਕੁਝ ਦਿਨ ਪਹਿਲਾਂ ਡੱਲੇਵਾਲ ਹੋਰਾਂ ਨੂੰ ਰੋਕਿਆ ਗਿਆ ਸੀ, ਸ਼ਾਇਦ ਅਗਸਤ ਦੀ ਗੱਲ ਹੈ। ਬਲਦੇਵ ਸਿੰਘ ਸਿਰਸਾ ਸੀਗੇ, ਸੁਖਦੇਵ ਸਿੰਘ ਭੋਜਰਾਜ, ਜਗਜੀਤ ਸਿੰਘ ਡੱਲੇਵਾਲ, ਇਹਨਾਂ ਨੂੰ ਥੋੜਾ ਜਿਹਾ ਰੋਕਿਆ ਗਿਆ ਸੀ, ਪਰ ਬਾਅਦ 'ਚ ਸ਼ਾਇਦ ਇਜਾਜ਼ਤ ਮਿਲ ਗਈ ਸੀ। 17 'ਚ ਵੀ ਇਸ ਤਰ੍ਹਾਂ ਹੋਇਆ ਸੀ, ਕੁਝ ਕਿਸਾਨ ਆਗੂਆਂ ਨੂੰ ਰੋਕਿਆ ਗਿਆ ਸੀ। ਜਦ ਕਿ ਨਿਯਮ ਕੀ ਹੈ ਜੀ? ਨਿਯਮ ਇਹ ਆ, ਕਿਉਂਕਿ ਦੇਖੋ ਭਾਰਤ ਵਿੱਚ ਇੱਕ ਤਾਂ ਮੌਲਿਕ ਅਧਿਕਾਰ ਹੈਗੇ ਆ, ਭਾਰਤ ਦੇ ਵਿੱਚ ਕੁਝ ਧਾਰਮਿਕ ਅਧਿਕਾਰ ਹੈ। ਧਾਰਮਿਕ ਅਧਿਕਾਰ ਤੋਂ ਭਾਵ ਕੀ ਹੈ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ। ਹੁਣ ਟਰੈਵਲ ਤਾਂ ਪੂਰੇ ਭਾਰਤ 'ਚ ਕਰਨਾ ਹੈ ਨਾ ਉਹਨਾਂ ਨੇ, ਤਾਂ ਇਹ ਤਾਂ ਹੈ ਨਹੀਂ ਕਿ ਇੱਕ ਖਿੱਤੇ 'ਚ ਹੀ ਉਹ ਆਪਣੀ ਜਿਹੜੀ ਕੋਈ ਵੀ ਧਾਰਮਿਕ ਪ੍ਰੈਕਟਿਸ ਹੈ ਜਾਂ ਜੋ ਆਪਣੇ ਧਾਰਮਿਕ ਚਿੰਨ੍ਹ ਹੁੰਦੇ ਆ, ਜਿਵੇਂ ਸਿੱਖੀਜ਼ਮ 'ਚ ਕਕਾਰ ਆ ਗਏ ਮਹੱਤਵਪੂਰਨ, ਉਹਨਾਂ ਨੂੰ ਅਲੱਗਾ ਨਹੀਂ ਕੀਤਾ ਜਾ ਸਕਦਾ ਇੱਕ ਗੁਰਸਿੱਖ ਦੇ ਨਾਲ ਕਿਸੇ ਵੀ ਸੂਰਤ 'ਚ। ਤਾਂ ਉਹਦੇ ਵਾਸਤੇ ਨਿਯਮ ਬਣਦੇ ਆ, ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰੋਵੀਜ਼ਨ ਰੱਖੀ ਗਈ ਸੀ ਕਿ ਜੋ ਧਾਰਮਿਕ ਮਾਨਤਾਵਾਂ ਨੇ ਜਾਂ ਇਸ ਤਰ੍ਹਾਂ ਜੋ ਧਾਰਮਿਕ ਚਿੰਨ੍ਹ ਨੇ, ਉਹਨਾਂ ਦੀ ਆਜ਼ਾਦੀ ਹੈ। ਤਾਂ ਗੱਲ ਇਹ ਹੈ ਕਿ ਇਹਦੇ 'ਚ ਕਿਰਪਾਨ ਦੀ ਲੰਬਾਈ ਨਿਸ਼ਚਿਤ ਕੀਤੀ ਗਈ ਆ 23 ਸੈਂਟੀਮੀਟਰ 9 ਇੰਚ, ਯਾਨੀ ਲਗਭਗ ਇਹ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਜੋ ਵਿੱਚ ਸ੍ਰੀ ਸਾਹਿਬ ਆਪਾਂ ਕਹਿੰਦੇ ਆ ਉਹ 15 ਸੈਂਟੀਮੀਟਰ ਬਣਦਾ ਹੈ 6 ਇੰਚ। ਇਸ ਤੋਂ ਵੱਡਾ ਸਾਈਜ਼ ਨਾ ਹੋਵੇ, ਸੰਵਿਧਾਨ ਸਿੱਖਾਂ ਨੂੰ ਇਸ ਗੱਲ ਦੀ ਇਜਾਜ਼ਤ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਐਸਾ ਕਿਹੜਾ ਬੇਵਕੂਫ ਇਨਸਾਨ ਹੈ
ਕਿ ਜਿਸਨੇ 2022 ਤੋਂ ਬਾਅਦ ਫਿਰ ਇਹ ਗਲਤੀ ਕੀਤੀ ਕਿ ਜਾਂ ਇਹ ਜਾਣਬੁੱਝ ਕੇ ਕੀਤਾ ਜੀ। ਦੇਖੋ ਇਹ ਮਸਲਾ ਜਿਹੜਾ ਹੈ ਨਾ ਪ੍ਰਵੀਨ ਜੀ, ਉਹ ਇਹੀ ਹੈ ਕਿ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਜਾਇਜ਼ ਠਹਿਰਾ ਹੀ ਨਹੀਂ ਸਕਦੇ। ਬਿਲਕੁਲ ਜੀ, ਬਿਲਕੁਲ। ਕਿਉਂਕਿ ਕੱਲ ਨੂੰ ਕੋਰਟ 'ਚ ਚੈਲੰਜ ਕੀਤਾ ਜਾਏਗਾ ਤਾਂ ਜਦ ਹੀ ਤੁਹਾਡੀ ਵਾਟ ਲੱਗ ਜਾਏ। ਪਰ ਇੱਕ ਚੀਜ਼ ਮੈਂ ਹੋਰ ਕਹੂੰਗਾ, ਤੁਹਾਨੂੰ ਯਾਦ ਹੋਣਾ ਜਦੋਂ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ ਕੰਗਣਾ ਨੂੰ, ਹਾਂਜੀ ਹਾਂਜੀ ਬਿਲਕੁਲ, ਤਾਂ ਮੈਂ ਉਸ ਦਿਨ ਕੀ ਕਿਹਾ ਸੀ, ਮੇਰੀ ਕਿਉਂਕਿ ਮੈਂ ਫੇਸਬੁੱਕ ਦੇ ਹਿਸਾਬ ਨਾਲ ਨਹੀਂ ਚੱਲਦਾ, ਮੈਂ ਉਸ ਦਿਨ ਇਹੀ ਗੱਲਾਂ ਦਾ ਇੱਕ ਤਰ੍ਹਾਂ ਨਾਲ ਖਾਸ਼ਾ ਜਾਂ ਕਹੋ ਕਿ ਇੱਕ ਧੁੜਕੂ ਹੁੰਦਾ ਨਾ ਕਿ ਕੱਲ ਨੂੰ ਇਹ ਚੀਜ਼ਾਂ ਜਿਹੜੀਆਂ ਨਾ ਉਹ ਵੱਡੀਆਂ ਬਣ ਜਾਂਦੀਆਂ। ਤਾਂ ਮਤਲਬ ਕਿ ਅਸੀਂ ਗਲੋਰੀਫਿਕੇਸ਼ਨ ਬਹੁਤ ਜਲਦੀ ਕਰਦੇ ਹਾਂ ਨਾ ਇਹਨਾਂ ਚੀਜ਼ਾਂ ਦੀ। ਤਾਂ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਜਿਹੜਾ ਹੈ ਨਾ ਨਹੀਂ ਦਿੱਤਾ ਜਾਣਾ ਚਾਹੀਦਾ। ਕੰਗਣਾ ਰਣੌਤ ਤੇ ਥੱਪੜ ਵੱਜ ਗਿਆ, ਕੀ ਹੋ ਗਿਆ? ਕੰਗਣਾ ਰਣੌਤ ਤਾਂ ਉਹ ਤਾਂ ਫਿਰ ਤੁਰੀ ਫਿਰਦੀ ਉਸੇ ਤਰ੍ਹਾਂ, ਬਾਅਦ ਚ ਉਹਨੇ ਕੀ ਕੁਛ ਕੀਤਾ, ਪਰ ਉਸ ਚੀਜ਼ ਦਾ ਵੀ ਮੈਂ ਸਮਝਦਾ ਕੋਈ ਚੰਗਾ ਪ੍ਰਭਾਵ ਨਹੀਂ ਸੀ ਪਿਆ ਜੀ। ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੇ ਡਿਊਟੀ ਕਰਦੇ ਨੇ, ਖਾਸ ਤੌਰ ਤੇ ਮੈਂ ਗੁਰਸਿੱਖ ਦੀ ਗੱਲ ਕਰ ਰਿਹਾ, ਜੋ ਸਾਡੇ ਖਾਸ ਤੌਰ ਤੇ ਪੰਜਾਬੀ, ਕਿ ਜਿਸ ਤਰ੍ਹਾਂ ਦਾ ਇੱਕ ਨੈਰੇਟਿਵ ਬਣਾਇਆ ਜਾਏ। ਵੈਸੇ ਵੀ ਤੁਹਾਨੂੰ ਪਤਾ ਭਾਰਤ ਕੈਨੇਡਾ ਦਾ ਜਿਹੜਾ ਤਾਲੁਕਾਤ ਵਿਗੜਿਆ, ਉਹਦੇ ਵਿੱਚ ਜਿਹੜੀ ਉਹ ਝੜਪ ਹੋਈ ਆ, ਝੜਪ ਮਾੜੀ ਗੱਲ ਹੈ। ਕਸੂਰ ਦੋਹਾਂ ਧਿਰਾਂ ਦਾ ਹੋ ਸਕਦਾ ਜਾਂ ਕਿਸੇ ਇੱਕ ਧਿਰ ਦਾ ਹੋ ਸਕਦਾ। ਗਲਤ ਹੈ। ਪਹਿਲੀ ਗੱਲ, ਮੇਰਾ ਆਪਣਾ ਨਿੱਜੀ ਓਪੀਨੀਅਨ ਹੈ ਕਿ ਪੰਜਾਬੀ ਰੇਡੀਓ US ਦਾ ਨਹੀਂ ਹੋ ਸਕਦਾ। ਮੇਰਾ ਧਾਰਮਿਕ ਅਸਥਾਨਾਂ ਤੋਂ ਵਿਖਾਵੇ ਕਰਨ, ਮੇਰੇ ਖਿਆਲ ਦੇ ਨਾਲ ਗੁਰੇਜ਼ ਕਰਨ ਦੀ ਜ਼ਰੂਰਤ ਹੈ। ਹੋਰ ਬਹੁਤ ਜਗ੍ਹਾ ਅੰਬੈਸੀਆਂ ਨੇ, ਹੋਰ ਜਿੱਥੇ ਵੀ ਕਿਤੇ ਹੈ ਜਲਸੇ ਵਗੈਰਾ ਕੱਢੇ ਜਾ ਸਕਦੇ ਕਿ ਨਾ ਧਾਰਮਿਕ ਸਥਾਨ ਵਿੱਚ ਲਿਆਂਦੇ ਜਾਣ ਤਾਂ ਬਿਹਤਰ ਹੈ। ਇਹ ਮੇਰਾ ਆਪਣਾ ਓਪੀਨੀਅਨ ਹੈ। ਕੋਈ ਸਹਿਮਤ ਹੁੰਦਾ, ਕੋਈ ਨਹੀਂ ਹੁੰਦਾ, ਉਹ ਇੱਕ ਵੱਖਰਾ ਵਿਸ਼ਾ। ਪਰ ਇੱਥੇ ਕਿਸ ਤਰ੍ਹਾਂ ਇੱਕ ਸਟੇਟ ਦਾ ਮੁੱਖ ਮੰਤਰੀ ਵੀ ਕਹਿੰਦਾ ਕਿ ਮੰਦਿਰ ਤੇ ਹਮਲਾ ਹੋ, ਜਦ ਕਿ ਐਸਾ ਨਹੀਂ। ਉਹ ਝੜਪ ਹੋਈ ਹੈ, ਝੜਪ ਚ ਤੁਸੀਂ ਕਿਸੇ ਵੀ ਧਿਰ ਨੂੰ ਗੁਨਾਹਗਾਰ ਕਰਾਰ ਦੇ ਸਕਦੇ ਹੋ, ਤੁਹਾਡਾ ਆਪਣਾ ਮੰਨਣਾ ਕਿ ਤੁਸੀਂ ਫੈਕਟਲੀ ਕਿੰਨੇ ਕੁ ਸਾਊਂਡ ਹੋ ਜਾਂ ਤੁਸੀਂ ਕਿੰਨੇ ਕੁ ਨਿਰਪੱਖ ਹੋ ਉਸ ਢੰਗ ਨਾਲ ਕਿ ਜਾਣ ਵਾਲਿਆਂ ਦੀ ਉੱਥੇ ਗਲਤੀ ਸੀ ਜਾਂ ਉਕਸਾਉਣ ਵਾਲਿਆਂ ਦੀ ਗਲਤੀ ਸੀ, ਕੰਪਲੈਕਸ ਚ ਵੜਨ ਵਾਲਿਆਂ ਦੀ ਗਲਤੀ ਸੀ। ਉਹ ਚੀਜ਼ ਮਤਲਬ ਕਿ ਬਾਅਦ ਦੇ ਵਿੱਚ ਇੱਥੇ ਕੀ ਬਣੀ ਆ, ਇੱਥੇ ਕੋਈ ਵੀ ਨੈਸ਼ਨਲ ਨਿਊਜ਼ ਚੈਨਲ ਚੱਕ ਲਓ, ਕੋਈ ਵੀ ਅਖਬਾਰ ਚੱਕ ਲਓ, ਕੋਈ ਵੀ ਨੇਤਾ ਚੱਕ ਲਓ, ਉਹਨਾਂ ਨੇ ਕਿਹਾ ਕਿ ਮੰਦਿਰ ਤੇ ਕਿਉਂ ਮੰਦਿਰ ਦੇ ਵਿੱਚ ਹਮਲਾ ਹੋਇਆ? ਨਹੀਂ, ਤਾਂ ਬਾਹਰ ਜੋ ਪਾਰਕਿੰਗ ਹੁੰਦੀ ਆ ਸ਼ਾਇਦ ਉੱਥੋਂ ਤੱਕ ਗਈ ਆ ਝੜ। ਪਰ ਇੱਕ ਸ਼ਬਦ ਚੱਲ ਗਿਆ ਨਾ ਜੀ, ਉਹ ਸ਼ਬਦ ਪ੍ਰਚਲਿਤ ਹੋ ਗਿਆ, ਇੱਕ ਸ਼ਬਦ ਪ੍ਰਚਲਿਤ ਹੋ ਗਿਆ ਜੀ, ਉਹ ਬਸ ਉਸ ਤੋਂ ਬਾਅਦ ਉਹਦੇ ਤੇ ਗੱਲ ਘੁੰਮੇਗੀ ਸਰ। ਉਹੀ ਮੈਂ ਕਹਿ ਰਿਹਾ ਨਾ ਪ੍ਰਵੀਨ ਜੀ, ਤਾਂ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਗਲੋਰੀਫਾਈ ਕਰਨ ਤੋਂ ਨਾ ਡਰਦੇ ਆ। ਆਹੀ ਹੋਰ ਮਤਲਬ ਕਿ ਅਸੀਂ ਕਿਹੜਾ ਜ਼ਿੰਦਗੀ ਚ ਕੋਈ ਕੁਝ ਵੇਖਿਆ ਨਹੀਂ ਸਾਹਿਬ, ਸਭ ਕੁਝ ਦੇਖਿਆ, ਸਭ ਕੁਝ ਦੇਖਿਆ। ਡਰ ਨਹੀਂ ਹੈ ਕਿਸੇ ਚੀਜ਼ ਦਾ। ਡਰ ਇਹਨਾਂ ਚੀਜ਼ਾਂ ਦਾ ਹੁੰਦਾ ਕਿ ਮਾਮਲੇ ਕਈ ਵਾਰ ਪੁੱਠੇ ਪੈ ਜਾਂਦੇ। ਖੈਰ ਉਸ ਮਾਮਲੇ ਨੂੰ ਮੈਂ ਜੁਦਾ ਰੱਖਦੇ ਆ। ਜੋ ਇਹਨਾਂ ਨੇ ਇਹ ਜਿਹੜਾ ਹੁਕਮ ਦਿੱਤਾ ਹੈ ਜੀ, ਉਹ ਮਤਲਬ ਕਿ ਬਿਲਕੁਲ ਮੈਨੂੰ ਵਾਹ ਬੰਦੇ ਦੀ ਕਹਿ ਲਓ ਕਾਰਸਤਾਨੀ ਲੱਗਦੀ। ਤਾਂ ਮੇਰਾ ਇੱਕੋ ਹੀ ਐਂਡ ਦੇ ਵਿੱਚ ਹਮੇਸ਼ਾ ਕਹਿਣਾ ਹੁੰਦਾ, ਸਾਲਾਂ ਤੋਂ ਕਹਿੰਦਾ ਆ ਰਿਹਾ ਕਿ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਆ, ਇਹਨਾਂ ਨੂੰ ਪਹੁੰਚ ਕਰਕੇ ਇਹ ਚੀਜ਼ ਜਿਹੜੀ ਆ ਪੱਕਿਆਂ ਕਰਵਾ ਲੈਣੀ ਚਾਹੀਦੀ ਆ ਕਿ ਜਦੋਂ ਵੀ ਕੋਈ ਸਰਕਾਰੀ ਅਦਾਰਾ, ਸਰਕਾਰੀ ਕਰਮਚਾਰੀ ਏਦਾਂ ਦੀ ਕੋਈ ਹਰਕਤ ਕਰਦਾ ਹੈ ਤਾਂ ਉਹਦੀ ਜਿਹੜੀ ਐਨੂਅਲ ਕੈਰੀਅਰ ਰਿਪੋਰਟ ਹੁੰਦੀ ਹੈ ਨਾ, ਉਹਦੇ ਤੇ ਚੜਾਇਆ ਜਾਵੇ ਇਸ ਬੰਦੇ ਨੇ ਜੋ ਸੰਵਿਧਾਨ ਦੀ ਪਾਲਣਾ ਜ਼ਰੂਰੀ ਸੀ ਉਹਦਾ ਉਲੰਘਣ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਕੁਛ ਹੱਦ ਤੱਕ ਇਹ ਮਾਮਲਾ ਫਿਰ ਥੋੜਾ ਜਿਹਾ ਸੈੱਟ ਹੋ ਸਕਦਾ, ਕੁਛ ਹੱਦ ਤੱਕ ਕਹ ਲਓ ਥੋੜਾ ਜਿਹਾ ਟਿਕ ਸਕਦਾ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਅਕਾਲ ਤਖਤ ਸਾਹਿਬ ਤੇ ਬੁੱਧੀਜੀਵੀਆਂ ਦੀ ਇਕੱਤਰਤਾ ਹੋਈ ਹੈ ਜੀ। ਦੇਖੋ ਇਕੱਤਰਤਾ ਹੋਈ ਆ, ਇਕੱਤਰਤਾ ਮਤਲਬ ਇਹੋ ਆ ਕਿ ਵਿਚਾਰ ਚਰਚਾ ਗੋਸ਼ਟੀ, ਹਾਲਾਂਕਿ ਦੇਖੋ ਇਹ ਕੁਝ ਲੋਕ ਕਿੰਤੂ ਪ੍ਰੰਤੂ ਕਰ ਰਹੇ ਆ, ਪਰ ਮੇਰੇ ਖਿਆਲ ਦੇ ਨਾਲ ਆਪਾਂ ਆਪ ਹੀ ਕਈ ਵਾਰ ਵਕਾਲਤ ਕਰਦੇ ਹੋਏ ਕਿ ਇਕੱਤਰਤਾ ਹੋਣੀ ਚਾਹੀਦੀ ਹੈ ਯਾਰ, ਸਿਰ ਜੋੜ ਕੇ ਸਿੱਖ ਲੀਡਰਾਂ ਨੂੰ ਬੈਠਣਾ ਚਾਹੀਦਾ, ਸਲਾਹ ਮਸ਼ਵਰਾ ਕਰਨਾ ਚਾਹੀਦਾ। ਤਾਂ ਕੁਝ ਲੋਕ ਕਿੰਤੂ ਕਰ ਰਹੇ ਨੇ, ਤਾਂ ਮੈਨੂੰ ਇਹਦੇ 'ਚ ਇਹ ਕੋਈ ਮਾੜਾ ਨਹੀਂ ਦਿਖ ਰਿਹਾ। ਜੇ ਚਰਚਾ ਹੋ ਰਹੀ ਹੈ ਤਾਂ ਚਰਚਾ ਕਰ ਲੈਣੀ ਚਾਹੀਦੀ ਹੈ, ਕਿਉਂਕਿ ਮੈਂ ਤੇ ਸੰਵਾਦ ਦਾ ਹਾਮੀਦਾਰ ਹਾਂ ਨਿੱਜੀ ਤੌਰ ਤੇ। ਦੂਜੀ ਚੀਜ਼ ਹੈ ਕਿ ਇਸ ਤੋਂ ਬਾਅਦ ਜਥੇਦਾਰ ਹੋਰਾਂ ਨੇ ਕਲੀਅਰ ਕੀਤਾ ਹੈ
ਕਿ ਅਸੀਂ ਪੰਥਕ ਜਥੇਬੰਦੀਆਂ ਨੂੰ ਵੀ ਬੁਲਾ ਰਹੇ। ਮੈਂ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਹੋਏਗੀ, ਮੈਨੂੰ ਇਹ ਲੱਗਦਾ ਸੀਗਾ ਕਿ ਬੁਲਾਇਆ ਜਾਏ, ਵੱਖ-ਵੱਖ ਸੰਪਰਦਾਵਾਂ ਨੂੰ, ਜਥੇਬੰਦੀਆਂ ਨੂੰ ਬੁਲਾਇਆ ਜਾਏਗਾ। ਉਸ ਤੋਂ ਬਾਅਦ ਫਿਰ ਅੰਤਮ ਫੈਸਲਾ ਬਣੇਗਾ। ਤਾਂ ਵਿਚਾਰ ਚਰਚਾ ਦਾ ਇੱਕੋ ਸੂਤਰ ਹੈ ਤੇ ਅਕਾਲੀਆਂ ਨੂੰ ਉਹ ਡਰ ਹੈ ਕਿ ਸਜ਼ਾ ਸਿਆਸੀ ਨਾ ਚਲੀ ਜਾਵੇ। ਧਾਰਮਿਕ ਤਨਖਾਹ, ਧਾਰਮਿਕ ਸਜ਼ਾ ਜੋ ਵੀ ਲੱਗਦੀ ਆ ਉਹ ਖਿੜੇ ਮੱਥੇ ਪ੍ਰਵਾਨ, ਬਟ ਜੇਕਰ ਸਿਆਸੀ ਮਤਲਬ ਕਿ ਕੋਈ ਬੇਦਖਲੀ ਹੋ ਜਾਂਦੀ ਆ, ਉਸ ਗੱਲ ਤੋਂ ਅਕਾਲੀ ਡਰ ਰਹੇ। ਤਾਂ ਸਵਾਲ ਵੀ ਸ਼ਾਇਦ ਉੱਥੋਂ ਹੀ ਉੱਠਣੇ ਸਟਾਰਟ ਹੋਏ। ਪਰ ਆਪਾਂ ਕਹਿ ਸਕਦੇ ਹਾਂ ਕਿ ਦੇਖੋ, ਜਿੰਨੇ ਵੀ ਉੱਥੇ ਸਿੱਖ ਵਿਦਵਾਨ ਜੁੜੇ ਹੋਣਗੇ, ਜਿੰਨੀਆਂ ਜਥੇਬੰਦੀਆਂ ਜੁੜਨਗੀਆਂ, ਉਹਨਾਂ ਤੋਂ ਰਾਏ ਲੈ ਕੇ ਫੈਸਲਾ ਅੰਤਮ ਸਿੰਘ ਸਾਹਿਬਾਨ ਨੇ ਬਣਾਉਣਾ ਹੈ। ਪਰ ਇਹ ਇੱਕ ਚੀਜ਼ ਸਾਫ਼ ਹੈ ਪ੍ਰਵੀਨ ਜੀ, ਇਸ ਸਾਰੇ ਐਪੀਸੋਡ ਦੇ ਵਿੱਚੋਂ, ਸਾਰੇ ਪ੍ਰਕਰਣ ਦੇ ਵਿੱਚੋਂ, ਕਿ ਫੈਸਲਾ ਮੇਰਾ ਮੰਨਣਾ, ਇੱਥੇ ਵੀ ਮੈਂ ਕਹਿ ਦਿੰਦਾ ਮੇਰਾ ਨਿੱਜੀ ਮੰਨਣਾ। ਅੱਜ ਤੁਸੀਂ ਕਹੋਗੇ ਕਿ ਨਿੱਜੀ ਮੰਨੀ ਜਾਂਦਾ, ਅੱਜ ਕੁਝ ਸਾਂਝਾ ਵੀ ਮੰਨਣਾ ਜੀ, ਇੱਥੇ ਵੀ ਮੇਰਾ ਨਿੱਜੀ ਮੰਨਣਾ ਹੈ ਕਿ ਫੈਸਲਾ ਕੋਈ ਵੀ ਆਵੇ, मतलब कि फैसला जो भी हो हमें मंजूर होना चाहिए। इश्क हो या हो जंग, भरपूर होना चाहिए जी। तो गल है कि मंजूर पूर्ण तौर पर नहीं होएगा। फर्ज करो सुखबीर सिंह बादल दी सियासी बेदखली हो जाती है जी जी, तो सुखबीर सिंह बादल दे नाल जुड़े लोगों ने इसको जीत मान, तुसीं देख लो, जिहड़े कि कल तक हालांकि हो सकता है ਵੱਡੇ ਚਿਹਰੇ ਕਰ ਲੈ, ਪਰ ਸਮਰਥਕ ਹੇਠਲੇ ਪੱਧਰ ਤੇ ਤੁਸੀਂ ਦੇਖਿਆ ਉਹ ਇਹਨਾਂ ਮੁੱਦਿਆਂ ਤੇ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਆਪਣਾ ਗੁਬਾਰ ਕੱਢਦੇ ਆ। ਤਾਂ ਬਹੁਤ ਸਾਰੇ ਲੋਕਾਂ ਨੇ ਇੱਥੇ ਵੀ ਵਿਰੋਧ ਕਰਨਾ, ਤੇ ਜੇਕਰ ਸਿਆਸੀ ਬੇਦਖਲੀ ਨਹੀਂ ਹੁੰਦੀ ਸੀ ਤੇ ਤਦ ਵੀ ਬਹੁਤ ਸਾਰੇ ਲੋਕਾਂ ਨੇ ਫੈਸਲਾ ਮਨਜ਼ੂਰ ਨਹੀਂ, ਜਿਸ ਕਰਕੇ ਇਹ ਮਾਮਲਾ ਜਿਹੜਾ ਹੈ ਨਾ, ਉਹ ਜਥੇਦਾਰ ਸਾਹਿਬਾਨ ਸਮਝਦੇ ਆ ਕਿ ਕਿਤੇ ਇਹ ਨਾ ਹੋਵੇ ਕਿ ਗਿਆਨੀ ਗੁਰਬਚਨ ਸਿੰਘ ਵਾਂਗੂ ਬਿਲਕੁਲ ਉਲਟਾ ਪਵਾ ਜੀ ਜੀ। ਤਾਂ ਘੱਟੋ ਘੱਟ ਸਾਡੇ ਕੋਲ ਕਹਿਣ ਲਈ ਇਹ ਤੇ ਹੋਵੇ ਨਾ ਕਿ ਅਸੀਂ ਇਹ ਸਾਰਾ ਫੈਸਲਾ ਜੋ ਬਣਾਇਆ ਉਹ ਵਿਚਾਰ ਚਰਚਾ ਉਪਰੰਤ ਬਣਾਇਆ, ਕਿਉਂਕਿ ਇਹ ਫਿਰ ਤਰਕ ਦਿੱਤਾ ਜਾਏਗਾ ਨਾ ਕਿ ਪੰਥ ਕੋਈ ਇਕੱਲਾ ਬਾਦਲ ਪਰਿਵਾਰ ਨਹੀਂ ਹੈ, ਪੰਥਕ ਸ਼ਖਸੀਅਤਾਂ, ਪੰਥਕ ਜਥੇਬੰਦੀਆਂ, ਸੰਪਰਦਾਵਾਂ ਜੁੜ ਕੇ ਹੀ ਪੰਥ ਬਣੇਗਾ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਹੋ ਰਹੀ ਹੈ ਆਵਾਜ਼ ਦੇ ਰੂਪ ਚ ਜੀ ਜੀ। ਬਸਪਾ ਨੇ ਹੁਣ ਜਥੇਬੰਦਕ ਢਾਂਚੇ ਦੀ ਜਿਹੜੀ ਜ਼ਿੰਮੇਵਾਰੀ ਹੈ ਜੀ, ਉਹ ਕਰੀਮਪੁਰੀ ਨੂੰ ਦਿੱਤੀ ਹੈ, ਪ੍ਰਧਾਨ ਬਣਾਇਆ ਜੀ। ਹਾਂਜੀ, ਗੜੀ ਸਾਹਿਬ ਨੂੰ ਤੇ ਉਹਨਾਂ ਨੇ ਤੋੜ ਦਿੱਤਾ। ਗੜੀ ਸਾਹਿਬ ਕਹਿੰਦੇ ਕਿ ਮੈਂ ਤੇ ਕੁਝ ਮੁੱਦੇ ਚੁੱਕੇ ਸੀ ਕਿ ਬੀਬੀ ਮਾਇਆਵਤੀ ਜੀ ਤੋਂ ਟਾਈਮ ਮੰਗਿਆ, ਉਲਟਾ ਉਹਨਾਂ ਨੇ ਅਨੁਸ਼ਾਸਨਹੀਣਤਾ ਦਾ ਦੋਸ਼ ਲਾ ਕੇ ਤੇ ਮੈਨੂੰ ਹੀ ਆਊਟ ਕਰ ਦਿੱਤਾ। ਹੁਣ ਦੇਖੋ, ਗੜੀ ਸਾਹਿਬ ਤੁਹਾਨੂੰ ਯਾਦ ਹੋਣਾ ਇਹ ਪ੍ਰਧਾਨ ਰਹੇ, ਪਰ ਇਸ ਤੋਂ ਪਹਿਲਾਂ ਕਰੀਮਪੁਰੀ ਵੀ ਕਮਾਨ ਸੰਭਾਲਦੇ ਰਹੇ। ਬੀਬੀ ਮਾਇਆਵਤੀ ਇਸ ਤਰ੍ਹਾਂ ਦੀ ਦਲਿਤ ਰਾਜਨੀਤੀ ਕਰ ਰਹੀ, ਉਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ। ਯੂਪੀ ਇਲੈਕਸ਼ਨ ਚ ਆਪਾਂ ਇਸ ਚੀਜ਼ ਦਾ ਬਹੁਤ ਬਰੀਕੀ ਦੇ ਨਾਲ ਵਿਸ਼ਲੇਸ਼ਣ ਕਰਦੇ ਰਹੇ ਸੀਗੇ, ਖਾਸ ਤੌਰ ਤੇ ਜਿਹੜਾ ਲੋਕ ਸਭਾ ਵਾਲਾ ਇਲੈਕਸ਼ਨ। ਮੈਂ ਤੁਹਾਨੂੰ ਸ਼ਾਇਦ ਕ੍ਰੋਨੋਲੋਜੀ ਵੀ ਦੱਸੀ ਸੀਗੀ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਕ ਵਾਰੀ ਹੰਕਾਰ ਭਰੀ, ਫਿਰ ਕਰੀਬੀ ਦੇ ਘਰ ਛਾਪਾ ਪੈ ਗਿਆ, ਉਸ ਤੋਂ ਬਾਅਦ ਛਾਪਾ ਕਾਹਦਾ ਪੈ ਗਿਆ, ਸਿਆਪਾ ਪੈ ਗਿਆ, ਫਿਰ ਵਿੱਚ ਦੀ ਭਤੀਜਾ ਬੋਲਿਆ, ਭਤੀਜੇ ਨੂੰ ਚੁੱਪ ਕਰਾ ਦਿੱਤਾ। ਯਾਨੀ ਬੀਬੀ ਮਾਇਆਵਤੀ ਦੀ ਦਲਿਤ ਰਾਜਨੀਤੀ ਮੋੜਾ ਖਾ ਚੁੱਕੀ। ਤਾਂ ਜਦੋਂ ਇਸ ਤਰ੍ਹਾਂ ਦਾ ਕਹਿ ਲਓ ਕਿ ਰਾਜਨੀਤੀ ਦੇ ਵਿੱਚ ਮੋੜਾ ਕੱਟਿਆ ਜਾਵੇ, ਫਿਰ ਕੁਛ ਵੀ ਸੰਭਵ। ਗੜੀ ਸਾਹਿਬ ਦੀ ਪਰਫਾਰਮੈਂਸ ਤਾਂ ਛੱਡੋ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਇੱਥੇ ਇੱਕ ਸਾਡੇ ਵਿਧਾਇਕ ਆ ਜਿਹੜਾ 70 ਸਾਲਾਂ ਚ ਨਹੀਂ ਹੋਇਆ, ਉਹਨੇ ਉਹ ਵੀ ਕਰਕੇ ਵਿਖਾਇਆ ਕਿ ਮੇਰਾ ਆਪਦੇ ਪਿਓ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਜਿਹੜਾ ਉਹਦਾ ਪਿਓ ਆ ਉਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ ਜੀ। ਉਹ ਬੜੇ ਗੰਦੇ ਜਿਹੇ ਕੇਸ ਦੇ ਵਿੱਚੋਂ ਜੇਲੋਂ ਨਿਕਲਿਆ, ਜਨਾਨੀ ਵਾਲਾ ਚੱਕ, ਬਲੈਕਮੇਲਿੰਗ ਸਮਥਿੰਗ। ਉਹ ਨਿਕਲਿਆ। ਅੱਜ ਕੱਲ ਵੀ ਉਹਦੀਆਂ ਬੜੀਆਂ ਵੀਡੀਓ ਵਾਇਰਲ ਹੁੰਦੀਆਂ, ਮੈਂ ਤੇ ਉਹ ਗਾਣਾ ਹੀ ਨਹੀਂ ਗਾ ਸਕਦਾ, ਵੈਸੇ ਤੇ ਸ਼ਹਿਰੋ ਸ਼ਹਿਰੀ ਬਥੇਰੀ ਆਉਂਦੀ ਆ। ਤੂੰ ਲਾ ਦੇ ਮੁਝੇ ਹਰੀ ਹਰੀ ਚੂੜੀਆਂ, ਆਪਣਾ ਬਣਾ ਲੈ ਮੋਹਿ ਬਾਲਮਾ। ਤਾਂ ਮਤਲਬ ਕਿ ਉਹ ਸੁਰਖੀ ਬਿੰਦੀ ਬੀਬੀ ਨੇ ਲਾਈ, ਉਹ ਪਤਾ ਨਹੀਂ ਹੁਣ ਬੀਬੀ ਕੌਣ ਹੈ, ਉਹ ਤੇ ਐਮਐਲਏ ਦੱਸ ਸਕਦਾ ਜਾਂ ਉਹਦਾ ਪਾਪਾ ਹੀ ਦੱਸ ਸਕਦਾ, ਮੈਂ ਤੇ ਰੀਲ ਹੀ ਦੇਖੀ ਆ। ਤੇ ਉਹ ਕਦੇ ਉਹਨੂੰ ਸਾਲਟ ਫੜਾ ਕੇ ਤੇ ਉਹ ਨੱਚਦਾ ਤੇ ਟੱਪਦਾ, ਐਡੇ ਐਡੇ
ਉਹਨੇ ਡੇਲੇ ਕੀਤੇ, ਖਰੇ ਕੀ ਖਾਧਾ ਜਾਂ ਪੀਤਾ ਪਤਾ ਨਹੀਂ, ਆਪਾਂ ਨੂੰ ਨਹੀਂ ਪਤਾ। ਉਹ ਰੀਲਾਂ ਵੀ ਵਾਇਰਲ ਹੋ ਰਹੀ। ਉਹ ਗਿਆ ਤੇ ਉਹ ਹਿਸਾਬ ਲਾ ਲਓ ਹਾਥੀ ਵਾਲਿਆਂ ਦੀ ਟਿਕਟ ਲਿਆ ਜੀ। ਮੈਂ ਜਿਸ ਦਿਨ ਉਹ ਟਿਕਟ ਲੈ ਕੇ ਆਇਆ ਸੀ, ਮੈਂ ਕਿਹਾ ਹਾਥੀ ਅੱਗੇ ਤੇ ਮਾੜਾ ਮੋਟਾ ਇੱਧਰ ਇਸ ਇਲਾਕੇ 'ਚ ਰਿੜਿਆ ਫਿਰਦਾ ਸੀ, ਹੁਣ ਇਹਨਾਂ ਨੇ ਹਾਥੀ ਬਿਲਕੁਲ ਹੀ ਨਦੀ ਦੇ ਵਿੱਚ ਬਿਠਾ ਦੇਣਾ ਚਿੱਕੜ 'ਚ। ਜੀ ਜੀ। ਤੇ ਉਹ ਤੁਸੀਂ ਦੇਖ ਲਓ ਕਿ ਕਿੰਨੀ ਗੁਲੀ ਹੋਣੀ ਆ। ਕਹਿਣ ਦਾ ਮਤਲਬ ਕਿ ਜਦੋਂ ਤੁਸੀਂ ਫੈਸਲੇ ਇਸ ਤਰ੍ਹਾਂ ਦੇ ਲੈ ਤਾਂ ਸਰ ਕਿਸੇ ਟਾਈਮ ਬਸਪਾ ਦਾ ਵੋਟ ਸ਼ੇਅਰ ਪੰਜਾਬ ਦੇ ਵਿੱਚ 17-18% ਤੱਕ ਪਹੁੰਚਿਆ ਗਿਆ। ਮੇਰੀ ਸਵਾਲਾ 'ਚ ਅਲੀਆਂਵਾਲਾ ਜੀ 2 ਵਾਰੀ ਸ਼ਾਇਦ MP ਬਣੇ ਸਨ ਮੇਰੀ ਸਵਾਲਾ 'ਚ, ਸਾਡੀ ਸੀਟ ਤੋਂ। ਹਾਂ, ਉਦੋਂ ਸ਼ਾਇਦ ਸਾਡੀ ਫਿਰੋਜ਼ਪੁਰ ਸੀਟ ਹੁੰਦੀ ਸੀ। ਜੀ ਜੀ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹਨਾਂ ਦੀ ਲੀਡਰਸ਼ਿਪ ਵਿੱਚ, ਜਿਵੇਂ ਤੁਹਾਨੂੰ ਦੱਸਿਆ ਕਿ ਕਿਹੜੀ ਲੀਡਰਸ਼ਿਪ ਕਹੀਏ, ਇੱਥੋਂ ਵਾਲੀ ਕਿ ਉੱਥੋਂ ਵਾਲੀ, ਦੋਹਾਂ ਹੀ ਲੀਡਰਸ਼ਿਪਾਂ ਨੇ, ਚਾਹੇ ਉਹ ਇੱਥੋਂ ਦੀ ਹੋਵੇ ਚਾਹੇ ਉੱਥੋਂ ਦੀ ਹੋਵੇ। ਉਹ ਦਲਿਤ ਰਾਜਨੀਤੀ ਸੀਗੀ ਜਿਹੜੀ, ਜਿਹਦੀ ਚੇਤਨਾ ਇੱਕ ਕਹਿ ਲਓ ਕਿ ਬਹੁਤ ਵੱਡੀ ਦਰਬਾਰ ਸੀਗੀ, ਉਹਨੂੰ ਬਿਲਕੁਲ ਹੀ ਕਹਿ ਲਈਏ ਕਿ ਇਸ ਵੇਲੇ ਮੋੜਾ ਪਾ ਕੇ ਰੱਖ ਦਿੱਤਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਸਥਾਨਕ ਸਰਕਾਰਾਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਸੀ ਮਿੰਟੂ ਜੀ, ਉਹਦੇ ਤੇ ਸਥਿਤੀ ਫੇਰ ਗੁੰਝਲਦਾਰ ਹੈ ਜੀ। ਦੇਖੋ, ਹਾਈ ਕੋਰਟ ਨੇ ਪਿਛਲੇ ਦਿਨੀ ਇੱਕ ਫੈਸਲਾ ਸੁਣਾਇਆ ਸੀਗਾ ਕਿ 15 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰੋ, ਕਿਉਂਕਿ ਇਹ ਤਾਂ ਉਦੋਂ ਦੀ ਉਹ ਗੱਲ ਆ ਨਾ ਕਿ ਜਦੋਂ ਇਹਨਾਂ ਨੇ ਸੱਤਾ ਸੰਭਾਲੀ ਆ, ਤੇ ਸੱਤਾ ਸੰਭਾਲਦਿਆਂ ਨਾਲ ਦੀ ਨਾਲ ਹੀ ਤਕਰੀਬਨ 5 ਨਿਗਮ ਐਸੇ ਸੀਗੇ ਜਿਨ੍ਹਾਂ ਦੇ ਮੇਅਰਾਂ ਦੀ ਮਿਆਦ ਪੁੱਗ ਗਈ। ਉਸ ਤੋਂ ਬਾਅਦ 46 ਮਿਊਨਿਸਪਲ ਕਾਉਂਸਲਾਂ ਐਸੀਆਂ ਨੇ ਕਿ ਜਿਨ੍ਹਾਂ ਦੀ ਮਿਆਦ ਪੁੱਗ ਗਈ। ਕਾਉਂਸਲਾਂ ਤਕਰੀਬਨ ਉਹਨਾਂ ਨੂੰ ਵੀ 2 ਸਾਲ ਹੋ ਗਏ, 2-2.5 ਸਾਲ। ਜੀ ਜੀ। ਤਾਂ ਇਹ ਪਤਾ ਨਹੀਂ ਕਿਉਂ ਵੋਟਾਂ ਤੋਂ ਭੱਜਦੇ ਆ। ਵੋਟਾਂ ਤਾਂ ਤੁਸੀਂ ਦੇਖ ਲਓ ਕਿਹੜੀ ਵੋਟ ਇਹਨਾਂ ਨੇ ਆਪਣੇ ਹੱਥੀ ਪਵਾਈ ਆ ਸਰਪੰਚੀ ਵਾਲੀ ਕਿ ਪੰਚੀ ਵਾਲੀ। ਕਿੰਨਾ ਗਹਿ ਗੱਚ ਰੌਲਾ ਪਿਆ ਜੀ। ਹਾਈ ਕੋਰਟ ਦੇ ਦਖਲ ਤੋਂ ਬਾਅਦ ਇਹਨਾਂ ਨੇ ਪੰਚਾਇਤੀ ਚੋਣਾਂ ਕਰਵਾਈਆਂ ਨੇ 1 ਸਾਲ ਲੇਟ। ਸਥਾਨਕ ਸਰਕਾਰਾਂ ਤੇ ਤਾਂ ਬਿਲਕੁਲ ਹੀ ਭੱਜਦੇ ਪਏ, ਕਿਉਂਕਿ ਇਹਨਾਂ ਨੂੰ ਪਤਾ ਆ ਕਿ ਸ਼ਹਿਰੀ ਵੋਟਰਾਂ ਨੇ ਸਾਨੂੰ ਪਾਣੀ ਪਿਆ ਕੇ ਮਾਂਜਣਾ। ਤਾਂ ਇਸ ਕਰਕੇ ਸ਼ਾਇਦ ਇਹੀ ਕਾਰਨ ਹੈ ਕਿ ਭੱਜਦੇ ਆ। ਹੁਣ ਕੋਰਟ ਕਹਿੰਦਾ ਭੱਜਣ ਨਹੀਂ ਦੇਣਾ ਤੁਹਾਨੂੰ। ਅੱਛਾ। ਤਾਂ 15 ਦਿਨ ਦਾ ਸਮਾਂ ਦਿੱਤਾ ਸੀ, ਸਮਾਂ ਲੰਘ ਗਿਆ ਤੇ ਕਿਸੇ ਨੇ ਕੰਟੈਂਪਟ ਪਾ ਦਿੱਤੀ, ਅਵਗਿਆ ਦਾ ਮਾਮਲਾ ਪਾ ਦਿੱਤਾ। ਹਾਈ ਕੋਰਟ ਨੇ ਕਿਹਾ ਕਿ ਜੇ ਤੁਸੀਂ ਹੁਣ 10 ਦਿਨਾਂ ਦੇ ਵਿੱਚ ਜਿਵੇਂ ਨਲਾਇਕ ਸਟੂਡੈਂਟ ਨੂੰ ਕੋਈ ਹੈਡਮਾਸਟਰ ਕੰਨੋਂ ਫੜ ਲੇ ਕਿ ਜੇ ਤੂੰ ਹੁਣ ਬੰਦਾ ਨਾ ਬਣਿਓ ਤੇ ਮੈਂ ਸਰਟੀਫਿਕੇਟ ਕੱਟ ਕੇ ਤੈਨੂੰ ਹੱਥ 'ਚ ਫੜਾ ਦੇਣਾ, ਐਂ ਕਹਿੰਦੇ ਹੁੰਦੇ ਸੀ। ਤਾਂ ਉਦਾਂ ਹੀ ਹਾਈ ਕੋਰਟ ਕਹਿ ਰਿਹਾ ਕਿ ਭਾਈ ਜੇ ਤੁਸੀਂ ਹੁਣ 10 ਦਿਨ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤੇ ਤੁਹਾਡੇ ਤੇ ਕੇਸ ਦਰਜ ਕਰਾਂਗੇ ਅਸੀਂ। ਕੇਸ ਇਹ ਬਹੁਤ, ਮੈਂ ਕਹੂੰਗਾ ਕਿ ਕਿਸੇ ਸਰਕਾਰ ਵਾਸਤੇ ਬਹੁਤ ਹੀ ਵੱਡੀ ਬੇਇੱਜ਼ਤੀ ਦਾ ਸਬਬ ਹੁੰਦਾ ਸਰ। ਜੀ ਜੀ ਜੀ। ਪਰ ਸਾਡੀ ਸਰਕਾਰ ਤੇ ਉਹ ਵੀ ਜਿਹੜਾ ਇੱਕ ਤੇ ਹੁੰਦਾ ਨਾ ਨਲਾਇਕ ਸਟੂਡੈਂਟ, ਉਹ ਅੱਧ ਪਜੱਦਾ ਮੇਰੇ ਵਰਗਾ ਨਲਾਇਕ ਹੁੰਦਾ ਹੈ, ਪਰ ਉਹ ਜਦੋਂ ਉਹਨੂੰ ਛਿੱਤਰ ਡੇਲੀ ਪੈਂਦੇ ਆ ਸਕੂਲ 'ਚੋਂ, ਉਹ ਫਿਰ ਢੀਠ ਬਣ ਜਾਂਦਾ। ਇਹ ਤਾਂ ਪਈ ਹੋਈ ਜਾਂਦੇ ਆ ਯਾਰ, ਕੋਈ ਚੱਕਰ ਨਹੀਂ। ਹੁਣ ਮਤਲਬ ਕਿ ਕੀ ਕੰਮ ਕਰਨਾ ਹੈ, ਐਵੇਂ ਮੱਥਾ ਮਾਰਾਂਗੇ, ਫਾਇਦਾ ਕੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਸਰਕਾਰ ਢੀਠ ਬਣ ਚੁੱਕੀ ਹੈ। ਢੀਠ ਇਸ ਕਦਰ ਬਣ ਗਈ ਸਾਹਿਬ ਕਿ ਅੱਜ ਹਾਈ ਕੋਰਟ 'ਚ ਸੁਣਵਾਈ ਹੋਣੀ ਸੀ, ਮੈਂ ਸੁਣਿਆ ਸੁਪਰੀਮ ਕੋਰਟ ਚਲੇਗਾ ਹਿਸਾਬ ਨਾਲ। ਠੀਕ ਹੈ। ਹਾਈ ਕੋਰਟ ਦੇ ਫੈਸਲੇ ਉਲਟ ਬਈ ਸਾਨੂੰ ਵੋਟਾਂ ਨਾ ਪਾਓ। ਕਿੰਨੀ ਕੁ ਦੇਰ ਭੱਜੋਗੇ ਸਰ, ਕਿੰਨੀ ਕੁ ਦੂਰ, ਕਿੱਥੋਂ ਕੁ ਤੱਕ ਭੱਜੋਗੇ। ਲੋਕ ਤੁਹਾਨੂੰ ਬਹੁਤ ਭਜਾਉਣਗੇ ਸਰ, ਬਹੁਤ ਭਜਾਉਣਗੇ। ਤੁਸੀਂ ਭੱਜੋ ਜਿੰਨਾ ਭੱਜਣਾ, ਭੱਜਦਿਆਂ ਨੂੰ ਵਾਹਣ ਕਹਿੰਦੇ ਹੁੰਦੇ ਨਾ ਇੱਕੋ ਜਿਹੇ ਆ, ਤਾਂ ਇੱਥੇ ਤੇ ਇੱਕੋ ਜਿਹੇ ਨਹੀਂ, ਤੁਹਾਨੂੰ ਛੋਟੇ ਪੈ ਜਾਣੇ ਆ ਜੀ। ਤੇ LMV ਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਜੀ। ਹਾਂਜੀ, ਦੇਖੋ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਗਿਆ ਸੀਗਾ ਨਾ, ਇਹ ਜਿਵੇਂ ਆਪਾਂ ਕਹਿ ਦਿੰਦੇ ਲਾਈਟ ਲਾਇਸੈਂਸ, ਠੀਕ ਹੈ ਨਾ ਜੀ। ਭਾਰਤ ਦੇ ਵਿੱਚ ਇੱਕ ਤਾਂ ਹੁੰਦਾ ਹੈਵੀ ਲਾਇਸੈਂਸ, ਇੱਕ ਹੁੰਦਾ ਹੈ ਲਾਈਟ ਮੋਟਰ ਵਹੀਕਲ ਲਾਇਸੈਂਸ ਹੋਲਡਰਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ, ਤੇ ਇੱਕ ਹੈਵੀ। ਤਾਂ ਜਿਹੜਾ ਇਹ ਮਾਮਲਾ ਸੀਗਾ ਸਰ, ਇਹ ਇਸ ਤਰ੍ਹਾਂ ਸੀਗਾ ਕਿ ਕੁਝ ਸਮਾਂ ਪਹਿਲਾਂ ਦੀ ਗੱਲ ਹੈ, ਜਾਂ ਇਨਫੈਕਟ ਕਹਿ ਲਓ ਕਿ 1-2 ਸਾਲ ਪਹਿਲਾਂ ਦੀ ਗੱਲ ਹੋਣੀ ਆ। ਇੱਕ ਇਸੇ ਤਰ੍ਹਾਂ ਦਾ LMV ਹੋਲਡਰ ਜਿਹੜਾ ਸੀਗਾ ਨਾ, ਉਹ ਐਕਸੀਡੈਂਟ ਕਰ ਦਿੰਦਾ ਹੈ ਤੇ
ਫਿਰ ਵਾਰੀ ਆਉਂਦੀ ਆ ਬੀਮੇ ਦੀ। ਹੂੰ ਹੂੰ ਜਿਹੜੀ ਉਹ ਬੀਮਾ ਕੰਪਨੀ ਸੀ ਉਹ ਐਤਰਾਜ਼ ਕਰਦੀ ਹੈ ਕਿ ਐਲਐਮਵੀ ਦੇ ਨਾਤੇ ਤੁਸੀਂ ਕੋਈ ਕਮਰਸ਼ੀਅਲ ਵਹੀਕਲ ਕਿੱਦਾਂ ਚਲਾ ਸਕਦੇ। ਹੂੰ ਠੀਕ ਹੈ ਨਾ ਜੀ। ਤਾਂ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸੀ। ਤਾਂ ਉਹ ਮੁਕਨ ਦੇ ਸ਼ਾਇਦ ਉਹਦਾ ਨਾਮ ਸੀਗਾ, ਜਿਹੜਾ ਇਹ ਕਹਿ ਲਓ ਕਿ ਇੱਕ ਟਰਾਂਸਪੋਰਟ ਵਹੀਕਲ ਚਲਾ ਰਿਹਾ ਸੀਗਾ, ਉਹਦਾ ਐਕਸੀਡੈਂਟ ਹੋਇਆ ਸੀ। ਹੂੰ ਓਰੀਐਂਟਲ ਇੰਸ਼ੋਰੈਂਸ ਕੰਪਨੀ ਸੀਗੀ। ਉਹਨਾਂ ਨੇ ਕਿਹਾ ਕਿ ਇਹ ਸਿਰਫ ਹਲਕੇ ਜਿਹੇ ਵਾਹਨ ਚਲਾਉਣ ਵਾਸਤੇ ਹੁੰਦਾ, ਨਾ ਕਿ ਕਮਰਸ਼ੀਅਲ। ਤਾਂ ਉਸ ਤੋਂ ਬਾਅਦ ਇਹ ਫਿਰ ਮਾਮਲਾ ਚੱਲਦਾ ਚੱਲਦਾ ਕੋਰਟ 'ਚ ਪਹੁੰਚਿਆ। ਕੋਰਟ ਨੇ ਕੀ ਕਿਹਾ? ਕੋਰਟ ਨੇ ਕਿਹਾ ਕਿ ਬਈ ਟਰਾਂਸਪੋਰਟ ਵਹੀਕਲ ਜਿਨ੍ਹਾਂ ਦਾ ਕੁੱਲ ਵਜ਼ਨ 7500 ਕਿਲੋਗ੍ਰਾਮ ਤੋਂ ਜ਼ਿਆਦਾ ਨਹੀਂ, ਉਹਨੂੰ ਲਾਈਟ ਮੋਟਰ ਵਹੀਕਲ ਲਾਇਸੈਂਸ ਹੋਲਡਰ ਜਿਹੜਾ ਹੈ ਹੂੰ ਉਹ ਚਲਾ ਸਕਦਾ ਹੈ, ਉਸ ਪਰਿਭਾਸ਼ਾ ਚੋਂ ਬਾਹਰ ਕੀਤਾ ਜਾ ਸਕਦਾ। ਜੀ ਤਾਂ ਇਹ ਬੀਮਾ ਕੰਪਨੀਆਂ ਨੇ ਕਲੇਮ ਟ੍ਰਿਬਿਊਨਲ ਤੇ ਕੁਝ ਅਦਾਲਤਾਂ ਤੇ ਕਹਿ ਲਓ ਕਿ ਦੋਸ਼ ਲਾਇਆ ਸੀਗਾ ਕਿ ਇਸ ਤਰ੍ਹਾਂ ਹੁੰਦਾ ਜੀ, ਉਸ ਤਰ੍ਹਾਂ ਹੁੰਦਾ। ਪਰ ਇਹ ਨਿਰਧਾਰਿਤ ਕਰਤਾ ਸੁਪਰੀਮ ਕੋਰਟ ਨੇ ਕਿ 7500 ਕਿਲੋਗ੍ਰਾਮ ਤੱਕ ਦਾ ਜਿਹੜਾ ਵਹੀਕਲ ਆ, ਚਾਹੇ ਉਹ ਆਟੋ ਹੈ, ਉਹ ਵੀ ਕਮਰਸ਼ੀਅਲ ਚ ਆ ਗਿਆ ਨਾ ਸਰ, ਜੀ ਜੀ ਟੈਕਸੀ ਹੈ, ਜਾਂ ਜਿੱਦਾਂ ਅੱਜ ਕੱਲ ਇਲੈਕਟ੍ਰੋਨਿਕ ਰਿਕਸ਼ਾ ਹੈ, ਈ ਰਿਕਸ਼ਾ ਜਿਸ ਤਰ੍ਹਾਂ ਕਿ ਉਹ ਵੀ ਆ ਜਾਂਦੇ ਹਨ ਕਮਰਸ਼ੀਅਲ ਵਾਹਨਾਂ ਦੇ ਵਿੱਚ ਕਿ ਉਹ ਚਾਹੇ ਇਹ ਹੋਣ ਚਾਹੇ ਇਦਾਂ ਦੇ ਹੋਣ ਜਿਹੜੇ ਆਪਣੇ ਪਰਸਨਲ ਵਰਤੋਂ ਵਾਸਤੇ ਆਪਾਂ ਕਰਦੇ, ਪਰ ਉਹਨਾਂ ਦਾ ਜੇ ਵਜਨ 7500 kg ਤੱਕ ਹੈ ਤਾਂ ਫਿਰ ਸਮਝ ਲਓ ਕਿ ਜਾਇਜ਼। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਜੁੜੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਨਾਲ, ਤੇ ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਡਾਇਗਨੋਸ ਕਰਕੇ ਹੀ ਅਸੀਂ ਦਵਾਈ ਭੇਜਦੇ ਹਾਂ। ਇਹ ਨਹੀਂ ਗਾ ਵੀ ਥੋੜ੍ਹੀ ਜਿਹੀ ਗੱਲ ਕੀਤੀ ਪੇਸ਼ੈਂਟ ਨਾਲ ਤੇ ਜਦੀ ਉਹਨੂੰ ਦਵਾਈ ਭੇਜਤੀ, ਕਿਉਂਕਿ ਤਸੀਰ ਦਾ ਜਾਣਨਾ ਬਹੁਤ ਜ਼ਰੂਰੀ ਹੁੰਦਾ। ਤਸੀਰ ਦੇ ਹਿਸਾਬ ਨਾਲ ਪ੍ਰੋਪਰ ਟ੍ਰੀਟਮੈਂਟ ਟਾਈਮ ਦੇਣ ਲਈ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 647 465 2800। ਆਪਣੀ ਬਿਮਾਰੀ ਦੇ ਇਲਾਜ ਬਾਬਤ ਤੁਸੀਂ ਇਹਨਾਂ ਦੇ ਨਾਲ ਇਸ ਨੰਬਰ ਤੇ ਰਾਬਤਾ ਕਾਇਮ ਕਰ ਸਕਦੇ ਹੋ। ਤੇ ਆਪਾਂ ਰੁਕ ਕਰੀਏ ਖਬਰਾਂ ਦਾ। ਦੁਨੀਆ ਭਰ ਦੀ ਚਰਚਿਤ ਖਬਰ ਇਹ ਹੈ ਕਿ ਡੋਨਲਡ ਟਰੰਪ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਕਈ ਮੁੱਦੇ ਚੁੱਕੇ ਸੀਗੇ, ਜਿਨ੍ਹਾਂ ਦੇ ਕਰਕੇ ਉਹ ਡੈਮੋਕ੍ਰੇਟਾਂ ਦੇ ਉੱਤੇ ਭਾਰੀ ਪਏ, ਤੇ ਉਹਨਾਂ ਮੁੱਦਿਆਂ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ ਮਤਲਬ ਸਭ ਤੋਂ ਵੱਡਾ, ਸਭ ਤੋਂ ਅਮਰੀਕੀਆਂ ਦੇ ਸਭ ਤੋਂ ਨੇੜੇ, ਸਭ ਤੋਂ ਅਹਿਮ ਮਸਲਿਆਂ ਦੇ ਵਿੱਚੋਂ ਇੱਕ ਸੀਗਾ। ਡੋਨਲਡ ਟਰੰਪ ਬਹੁਤ ਸਾਰੀਆਂ ਆਪਣੇ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹੇ, ਬਹੁਤ ਸਾਰੀਆਂ ਆਪਣੀਆਂ ਗੱਲਾਂ ਕਰਕੇ ਸੁਰਖੀਆਂ ਦੇ ਵਿੱਚ ਰਹੇ, ਪਰ ਫਿਰ ਵੀ ਉਹ ਇਹਨਾਂ ਦੋ ਮੁੱਦਿਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਚੋਣ ਲੜੀ, ਤੇ ਉਸ ਤੋਂ ਬਾਅਦ ਸ਼ਾਇਦ ਜਿਹੜਾ ਡੈਮੋਕ੍ਰੇਟ ਥਿੰਕ ਟੈਂਕ ਆ ਉਹ ਇਸ ਚੀਜ਼ ਨੂੰ ਭਾਂਪ ਨਹੀਂ ਸਕੇ ਜਾਂ ਇਸ ਚੀਜ਼ ਦੇ ਉੱਤੇ ਅੰਦਾਜ਼ਾ ਨਹੀਂ ਲਾ ਸਕੇ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਜਿਹੜੀ ਬਿਆਨਬਾਜ਼ੀ ਹੈ ਟਰੰਪ ਨੂੰ ਪੁੱਠੀ ਪਊਗੀ ਤੇ ਲੋਕ ਸਾਨੂੰ ਦੁਬਾਰਾ ਫੇਰ ਚੁਣ ਲੈਣਗੇ। ਇਹ ਦੂਜੀ ਵਾਰ ਹੈ ਕਿ ਟਰੰਪ ਨੇ ਕਿਸੇ ਡੈਮੋਕ੍ਰੇਟ ਬੀਬੀ ਨੂੰ ਹਰਾਇਆ ਹੋਵੇ। ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਹੀ ਉਹ ਹਿਲਰੀ ਕਲਿੰਟਨ ਨੂੰ ਹਰਾ ਚੁੱਕੇ ਨੇ, ਤੇ 47ਵੇਂ ਰਾਸ਼ਟਰਪਤੀ ਬਣ ਜਾਣਗੇ ਜਦੋਂ ਇਹਨਾਂ ਨੇ ਆਪਣੇ ਕਾਰਜਕਾਲ ਤੋਂ ਰਿਟਾਇਰ ਹੋਣਾ ਹੈ ਇਸ ਤੋਂ, ਜਿਹੜਾ ਜਿਸ ਦੇ ਵਿੱਚ ਉਹ ਚੁਣੇ ਗਏ ਨੇ। ਤਾਂ ਉਸ ਤੋਂ ਬਾਅਦ ਉਹ 82 ਸਾਲ ਦੇ ਹੋ ਜਾਣਗੇ, ਤੇ ਇਹ ਅਮਰੀਕਾ ਦੇ ਵਿੱਚ ਜਿਹੜਾ ਰਾਸ਼ਟਰਪਤੀ, ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹੋਣ ਦਾ ਜਿਹੜਾ ਮਾਣ ਆ ਉਹ ਹਾਸਲ ਕਰ ਲੈਣਗੇ। ਤੇ ਇਹਦੇ ਪਿੱਛੇ ਕਹਾਣੀ ਜਿਹੜੀ ਹੈ, ਇੱਕ BBC ਦੀ ਇੱਕ ਰਿਪੋਰਟ ਦੇ ਮੁਤਾਬਕ ਬਰਾਕ ਓਬਾਮਾ ਨੇ ਉਹਨਾਂ ਨੂੰ ਕਿਤੇ ਕੋਈ ਫੰਕਸ਼ਨ ਦੇ ਉੱਤੇ ਕਹਿ ਲਓ ਜਾਂ ਕਿਸੇ ਸਪੀਚ ਦੇ ਉੱਤੇ ਜਾਂ ਕਿਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਕੋਈ ਤਾਨਾ ਮਾਰਿਆ ਸੀਗਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਅਗਲਾ ਜਿਹੜਾ ਫੈਸਲਾ ਮੈਂ ਕਰਨਾ ਉਹ ਮੈਂ ਆਪਣਾ ਅਮਰੀਕਾ ਦਾ ਰਾਸ਼ਟਰਪਤੀ ਬਣਨਾ। ਉਹਨਾਂ ਨੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਟਰੰਪ ਸੀਗਾ, ਉਹਨਾਂ ਦਾ ਰੀਅਲ ਸਟੇਟ ਦਾ ਬਿਜ਼ਨਸ ਸੀਗਾ, ਉਹਨੂੰ ਟਰੰਪ ਆਰਗੇਨਾਈਜੇਸ਼ਨ ਦੇ ਵਿੱਚ ਬਦਲਿਆ ਤੇ ਉਸ ਕਾਰੋਬਾਰ ਨੂੰ ਉਹ ਅੱਗੇ ਤੱਕ ਲੈ ਕੇ ਗਏ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿੰਨੇ ਵੀ ਵਿਵਾਦ ਜੁੜਦੇ ਗਏ ਜਾਂ ਉਹਨਾਂ ਦੇ ਬੋਲਣ ਕਰਕੇ, ਉਹਨਾਂ ਦੇ ਲਹਿਜੇ ਕਰਕੇ, ਸ਼ਬਦਾਵਲੀ ਤੇ ਵੀ ਲੋਕਾਂ ਨੇ ਕਿੰਤੂ ਕੀਤਾ, ਪਰ ਫਿਰ ਵੀ ਦੋ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਜਿਹੜੀ ਚੋਣ ਸੀ ਉਹ ਇਸ ਤਰੀਕੇ ਨਾਲ ਲੜੀ ਕਿ ਅਮਰੀਕੀਆਂ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਜਿਹੜਾ ਉਹ ਆਪਣਾ ਚੁਣ ਲਿਆ। ਇਹ ਦੁਨੀਆ ਦੀ ਚੋਣ ਲੋਕ ਕਹਿ ਰਹੇ ਨੇ ਕਿ ਦੁਨੀਆ ਦੀ ਚੋਣ ਹੀ ਸੀਗੀ, ਇੱਕ ਨਾ ਕਿ ਸਿਰਫ ਅਮਰੀਕਾ ਦੀ, ਕਿਉਂਕਿ ਅਮਰੀਕਾ ਦੇ ਵਿੱਚ ਅਮਰੀਕਾ ਦੇ ਬਾਰੇ ਅਕਸਰ ਹੀ ਕਿਹਾ ਜਾਂਦਾ ਕਿ ਦੁਨੀਆ ਭਰ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਅਮਰੀਕਾ ਨੂੰ ਸਰਪੰਚ ਕਿਹਾ ਜਾਂਦਾ, ਤੇ 100 ਤੋਂ ਵੱਧ ਮੁਲਕਾਂ ਦੀ ਜਿਹੜੀ ਆਰਥਿਕਤਾ, ਸਮਾਜਿਕ ਤਾਣੇ ਬਾਣੇ ਨੇ, ਦੂਜੇ ਦੇਸ਼ਾਂ ਦੇ ਨਾਲ ਕੂਟਨੀਤਿਕ ਸੰਬੰਧ ਨੇ, ਉਹ ਅਮਰੀਕਾ ਦੇ ਰੁਖ ਦੇ ਨਾਲ ਹੀ ਕਈ ਵਾਰ ਬਦਲ ਜਾਂਦੇ ਨੇ, ਜਾਂ ਅਮਰੀਕਾ ਦਾ ਉਹਨਾਂ ਮਾਮਲਿਆਂ 'ਚ ਸਟੈਂਸ ਕੀ ਆ ਉਹ ਇੱਕ ਅਹਿਮ ਕੜੀ ਕਹਿ ਸਕਦੇ ਹਾਂ, ਇੱਕ ਅਹਿਮ ਗੱਲ ਹੈ ਕਿ ਉੱਥੇ ਅਮਰੀਕਾ ਕੀ ਸਟੈਂਸ ਆ ਉਹਦਾ ਇਸ ਮਾਮਲੇ ਦੇ ਵਿੱਚ। ਸੋ ਸ਼ੁਰੂਆਤੀ ਦੌਰ ਦੇ ਵਿੱਚ ਹੀ ਅੱਗੇ ਨਿਕਲ ਗਏ ਸੀਗੇ, ਪਰ ਅਸਲ ਦੇ ਵਿੱਚ ਸਵਿੰਗ ਸਟੇਟਸ ਦੇ ਵਿੱਚੋਂ ਜਿਹੜੀ ਉਹਨਾਂ ਨੂੰ ਲੀਡ ਮਿਲੀ ਉਹਦੇ ਕਰਕੇ। ਬਾਕੀ ਇਸ ਖਬਰ ਦੇ ਬਾਰੇ, ਕਿਉਂਕਿ ਇਹਦੇ ਪਹਿਲੂ ਇੱਕ ਨਹੀਂ ਗੇ, ਬਹੁਤ ਸਾਰੇ ਪਹਿਲੂ ਨੇ, ਇਹਦੇ ਬਾਰੇ ਆਪਾਂ ਅਗਲੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤਫਸੀਲ ਦੇ ਨਾਲ ਚਰਚਾ ਜ਼ਰੂਰ ਕਰਾਂਗੇ। ਹਾਂ, ਇਹਨਾਂ ਜ਼ਰੂਰ ਹੈ ਕਿ ਪਿਛਲੇ ਕਈ ਦਿਨਾਂ ਤੋਂ ਆਪਾਂ ਜੇਕਰ ਸਿੱਖ ਪਰਸਪੈਕਟਿਵ ਤੋਂ ਇਹਨਾਂ ਨੂੰ ਜਾਣਨਾ ਹੋਵੇ, ਆਪਾਂ ਇੱਥੇ ਮਿਨੋਰਟੀਜ਼ ਦੇ ਵਿੱਚ ਹਾਂ, ਤੇ ਜਸਮੀਤ ਬੈਂਸ ਵੀ ਚੋਣ ਜਿੱਤ ਗਏ ਨੇ, ਤੇ 84 ਸਿੱਖ ਕਤਲੇਆਮ ਦੇ ਬਾਰੇ ਬਿੱਲ ਲੈ ਕੇ ਆਉਣ ਵਾਲੇ ਜਿਮ ਕੋਸਟਾ ਵੀ ਜਿਹੜੇ ਨੇ ਉਹ ਜਿੱਤੇ ਨੇ। ਹਾਲਾਂਕਿ ਉਹਨਾਂ ਦਾ ਜਿਹੜਾ ਮਾਰਜਨ ਹੈ ਉਹ ਪਿਛਲੀ ਵਾਰ ਜਿੰਨਾ ਤਾਂ ਨਹੀਂ ਹੈ, ਪਰ ਫਿਰ ਵੀ ਉਹ ਜਿੱਤੇ ਨੇ, ਤੇ ਬੜੇ ਘੱਟ ਮਾਰਜਨ ਤੇ 1000 ਵੋਟ ਪਿੱਛੇ। ਸੋ ਇੱਥੋਂ ਤੁਸੀਂ ਇਹ ਵੀ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੀ ਜਿੱਤ ਦੇ ਨਾਲ ਇਹ ਵੀ ਪ੍ਰਭਾਵ ਜ਼ਰੂਰ ਜਾਂਦਾ ਹੈ ਕਿ ਜੇਕਰ ਕੋਈ ਸਿੱਖਾਂ ਦੇ ਮਸਲਿਆਂ ਦੇ ਉੱਤੇ ਜਾਂ ਪੰਜਾਬੀਆਂ ਦੇ ਮਾਮਲਿਆਂ ਉੱਤੇ ਕੋਈ ਬੰਦਾ ਗੱਲ ਕਰਦਾ, ਬਿੱਲ ਲੈ ਕੇ ਆਉਂਦਾ, ਉਹਨਾਂ ਨੂੰ ਐਂਡੋਰਸ ਕਰਦਾ, ਉਹਨਾਂ ਦਾ ਜ਼ਿਕਰ ਕਰਦਾ, ਤਾਂ ਉਹ ਉਹਨੂੰ ਵੋਟ ਦੇ ਨਾਲ ਸਮਰਥਨ ਕਰਦੇ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਚੰਗੀ ਹਾਜ਼ਰੀ ਇਹਨਾਂ ਮਾਮਲਿਆਂ 'ਚ ਰਹੀ, ਜਿੱਥੇ ਵੀ ਕਿਸੇ ਨੂੰ ਸਪੋਰਟ ਕੀਤੀ, ਕਿਸੇ ਮੁੱਦੇ ਦੇ ਉੱਤੇ, ਖਾਸ ਕਰਕੇ ਕਿਸੇ ਕੌਮੀ ਮੁੱਦੇ ਨੂੰ ਲੈ ਕੇ ਜਾਂ ਕਿਸੇ ਮਾਮਲੇ ਦੇ ਵਿੱਚ, ਜਾਂ ਭਾਰਤ ਸਰਕਾਰ ਦੇ ਮੁੱਦੇ ਦੇ ਵਿੱਚ, ਮਾਮਲੇ ਦੇ ਵਿੱਚ, ਤਾਂ ਉੱਥੇ ਜਿਹੜੀ ਜਿੱਤ ਆ ਉਹ ਇਹ ਦਰਸਾਉਂਦੀ ਹੈ ਕਿ ਤੁਹਾਡੀ ਹਾਜ਼ਰੀ ਹੁਣ ਇੱਥੇ ਲੱਗਣੀ ਸ਼ੁਰੂ ਹੋ ਚੁੱਕੀ ਹੈ। ਤੇ ਜਿਹੜੀ ਆਪਾਂ ਸਿੱਖ ਪਰਸਪੈਕਟਿਵ ਦੀ ਗੱਲ ਕੀਤੀ ਸੀ, ਇਸ ਟਾਈਮ ਬਹੁਤ ਸਾਰਾ ਕੁਝ ਵੇਖਣ ਵਾਲਾ, ਵਿਚਾਰਨ ਵਾਲਾ। ਇੱਕ ਪਾਸੇ ਕੈਨੇਡਾ ਦੇ ਵਿੱਚ ਜੋ ਹੋਇਆ ਉਹਦੇ ਵਿੱਚੋਂ ਜਿਹੜਾ ਸਿੱਖ ਬੁੱਧੀਜੀਵੀ ਵਰਗ ਹੈ ਉਹ ਵੀ ਇਹ ਗੱਲ ਮਹਿਸੂਸ ਕਰਦਾ ਹੈ ਕਿ ਇਹਨਾਂ ਗੱਲਾਂ ਦੇ ਨਾਲ ਜਾਂ ਇਹਨਾਂ ਮਾਮਲਿਆਂ ਦੇ ਵਿੱਚ ਉਲਝ ਕੇ ਐਨਰਜੀ ਜਿਹੜੀ ਤੁਹਾਡੀ ਹੋਰ ਪਾਸੇ ਚੈਨਲਾਈਜ਼ ਹੋ ਰਹੀ ਹੈ, ਉਹਦੀ ਕੋਈ ਆਊਟਪੁੱਟ ਨਿਕਲਣ ਦੀ ਬਜਾਏ ਸਗੋਂ ਉਹਦੇ ਨਾਲ ਤੁਹਾਨੂੰ ਹੋਰ ਜਿਹੜੇ ਖੜੇ ਹੋ ਰਹੇ ਸਵਾਲ ਨੇ ਉਹਨਾਂ ਦੇ ਜਵਾਬ ਦੇਣ ਦੇ ਵਿੱਚ ਤੁਹਾਡਾ ਸਮਾਂ ਜਿਹੜਾ ਉਹ ਲੱਗ ਰਿਹਾ। ਦੂਜਾ, ਜੇ ਪੰਜਾਬ ਦੀ ਗੱਲ ਕਰੀਏ, ਆਪਾਂ ਪਹਿਲੇ ਹਿੱਸੇ ਦੇ ਵਿੱਚ ਵੀ ਗੱਲ ਕਰਕੇ ਹਟੇ ਹਾਂ ਕਿ ਗਾਤਰਾ ਪਾਉਣ ਵਾਲੇ ਜਿਹੜੇ ਆ ਉਹਨਾਂ ਨੂੰ ਏਅਰਪੋਰਟ ਤੇ ਮਨਾਹੀ ਕਰ ਦਿੱਤੀ ਗਈ ਹੈ ਭਾਰਤ ਸਰਕਾਰ ਵੱਲੋਂ, ਤੇ ਆਪਾਂ ਕੱਲ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਸੀਗੀ
ਕਿ ਜੋ ਵਾਪਰ ਰਿਹਾ ਦੀਪਕ ਸ਼ਰਮਾ ਚਨਾਰਥਲ ਜੀ ਜਦੋਂ ਗੱਲਬਾਤ ਕਰ ਰਹੇ ਸੀਗੇ ਤਾਂ ਉਹਨਾਂ ਨੇ ਇਹਦੀਆਂ ਤੰਦਾਂ ਕੈਨੇਡਾ ਦੇ ਵਿੱਚ ਲੰਘੇ ਦਿਨ ਜੋ ਵਾਪਰਿਆ ਸੀ ਉਸ ਸੰਦਰਭ ਦੇ ਵਿੱਚ ਜੋੜੀਆਂ ਸੀਗੀਆਂ। ਹੁਣ ਜੇਕਰ ਆਪਾਂ ਇਹਨਾਂ ਨੂੰ ਹੋਰ ਖੋਲ ਕੇ ਗੱਲ ਕਰਨੀ ਹੋਵੇ, ਜਿਵੇਂ ਹੁਣ ਮਿੰਟੂ ਗੁਰਸਰੀਆ ਜੀ ਕਹਿ ਰਹੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਸ਼ਬਦ ਵਰਤੇ ਨੇ ਕਿ ਮੰਦਿਰ ਤੇ ਹਮਲਾ ਹੋ ਗਿਆ। ਹਾਲਾਂਕਿ ਕਿਸੇ ਵੀ, ਚਾਹੇ ਕੋਈ ਮੰਦਿਰ ਹੈ, ਚਰਚ ਹੈ, ਚਾਹੇ ਕੋਈ ਗੁਰਦੁਆਰਾ ਸਾਹਿਬ ਆ, ਚਾਹੇ ਕੋਈ ਕਿਸੇ ਹੋਰ ਫਿਰਕੇ ਦਾ ਕੋਈ ਧਾਰਮਿਕ ਸਥਾਨ ਆ, ਆਪਾਂ ਹਰ ਇੱਕ ਦੇ ਉੱਤੇ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਜਾਂ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਆਪਾਂ ਕਹਿੰਦੇ ਕਿ ਇਹ ਗਲਤ ਆ, ਉਸ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੱਜਦੀ ਆ। ਪਰ ਇਸ ਟਾਈਮ ਜੇ ਆਪਾਂ ਪੰਜਾਬੀ ਦੇ ਜਾਂ ਸਿੱਖ ਹੋਣ ਦੇ ਨਾਤੇ ਕਿਹੜੀਆਂ ਸੰਸਥਾਵਾਂ ਕੰਨੀ ਝਾਕੀਏ, ਜੇਕਰ ਅਕਾਲੀ ਦਲ ਦੀ ਗੱਲ ਕਰਦੇ ਹਾਂ ਤੇ ਉਹ ਤਾਂ ਆਪ ਉਹਨਾਂ ਦਾ ਪ੍ਰਧਾਨ ਤਨਖਾਹੀਆ ਕਰਾਰ ਆ। ਤੇ ਕੱਲ ਇਸ ਗੱਲ ਦੀ ਚਰਚਾ ਵੀ ਪੰਜਾਬ ਦੇ ਵਿੱਚ ਸਿੱਖ ਬੁੱਧੀਜੀਵੀਆਂ ਦੇ ਵਿੱਚ ਤੁਰੀ ਕਿ ਅਸਲ ਦੇ ਵਿੱਚ ਜੋ ਸ਼ਬਦ ਨੇ ਜਾਂ ਜੋ ਬਿਰਤਾਂਤ ਸਿਰਜਿਆ ਜਾ ਰਿਹਾ, ਉਹਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਆ, ਜਿਨ੍ਹਾਂ ਨੇ ਲੀਡ ਕਰਨਾ ਸੀਗਾ, ਜਿਨ੍ਹਾਂ ਨੇ ਇਹਨਾਂ ਸਵਾਲਾਂ ਨੂੰ ਆ ਕੇ ਐਡਰੈਸ ਕਰਨਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਜਵਾਬ ਦੇਣਾ ਸੀਗਾ। ਕਿਉਂਕਿ ਜਦੋਂ ਵੀ ਕੋਈ ਮੁੱਦਾ ਹੁੰਦਾ, ਮੰਨ ਲਓ ਇੱਥੇ ਇਕੱਲੇ ਸਿੱਖਾਂ ਜਾਂ ਪੰਜਾਬੀਆਂ ਦੀ ਗੱਲ ਨਹੀਂ ਗੀ, ਜਦੋਂ ਵੀ ਕੋਈ ਕਿਸੇ ਮਾਮਲੇ 'ਚ ਕੋਈ ਕਿਸੇ ਵਰਗ ਦੇ ਉੱਤੇ, ਕਿਸੇ ਫਿਰਕੇ ਦੇ ਉੱਤੇ ਕੋਈ ਗੱਲ ਆਉਂਦੀ ਹੈ ਤਾਂ ਉਹਦੇ ਨਾਲ ਸੰਬੰਧਿਤ ਆਗੂ, ਚਾਹੇ ਉਹ ਧਾਰਮਿਕ ਤੌਰ ਤੇ ਅਗਵਾਈ ਕਰ ਰਹੇ ਨੇ ਤੇ ਚਾਹੇ ਉਹ ਸਮਾਜਿਕ ਤੇ ਚਾਹੇ ਉਹ ਸਿਆਸੀ ਤੌਰ ਤੇ, ਉਹ ਅੱਗੇ ਆਉਂਦੇ ਨੇ ਤੇ ਉਹ ਉਹਨਾਂ ਮਾਮਲਿਆਂ ਨੂੰ ਐਡਰੈਸ ਕਰਦੇ ਨੇ। ਐਡਰੈਸ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਜੋ ਸਾਹਮਣੇ ਵਾਲਾ ਸ਼ਬਦ ਕਹਿ ਰਿਹਾ ਤੁਸੀਂ ਉਹਨਾਂ ਸ਼ਬਦਾਂ ਦੇ ਨਾਲ ਸਹਿਮਤ ਹੋ ਜਾਣਾ। ਐਡਰੈਸ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਉਹਨਾਂ ਮੁੱਦਿਆਂ ਤੇ ਆਪਣੇ ਆਪ ਨੂੰ ਫਰੰਟ ਫੁੱਟ ਤੇ ਪੇਸ਼ ਕਰਕੇ, ਉਹਨਾਂ ਨੂੰ ਸਮਝ ਕੇ ਤੇ ਉਹਨਾਂ ਦੇ ਉੱਤੇ ਰਾਏ ਬਣਾ ਕੇ ਅੱਗੇ ਵੱਧ ਕੇ ਤੇ ਫਿਰ ਆਪਣਾ ਜਿਹੜਾ ਕਾਊਂਟਰ ਆਨਸਰ ਹੈ, ਇੱਕ ਉੱਤਰ ਹੈ, ਉਹ ਤੁਸੀਂ ਤਿਆਰ ਕਰਦੇ ਹੋ। ਪੰਜਾਬ ਦੇ ਵਿੱਚ ਇਹ ਚੀਜ਼ ਗਾਇਬ ਹੈ। ਜਿਹੜੇ ਅਕਾਲੀ ਦਲ ਨੇ ਇਹ ਅਹਿਦ ਲਿਆ ਸੀਗਾ ਕਿ ਅਸੀਂ ਪੰਥਕ ਸੰਸਥਾਵਾਂ ਜਾਂ ਸਿੱਖਾਂ ਜਾਂ ਪੰਜਾਬੀਆਂ, ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਾਂਗੇ, ਇਹਨਾਂ ਦੀ ਜਿਹੜੀ ਸ਼ਾਨ ਹੈ ਉਹ ਬਹਾਲ ਰੱਖਾਂਗੇ ਤੇ ਇਹਨਾਂ ਦੀ ਸ਼ਾਨ ਦੇ ਲਈ ਮਰ ਮਿਟਾਂਗੇ। ਅੱਜ ਉਹ ਅਕਾਲੀ ਦਲ ਤੁਹਾਨੂੰ ਇਹਨਾਂ ਕਿਸੇ ਵੀ ਮਾਮਲੇ ਤੇ ਲੜਦਾ ਨਜ਼ਰ ਨਹੀਂ ਆਉਂਦਾ। ਇਸੇ ਕਰਕੇ ਆਪਾਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਅਕਾਲੀ ਦਲ ਦੀ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਆ। ਅਕਾਲੀ ਦਲ ਬਾਦਲ ਦੀ ਨਹੀਂ, ਅਕਾਲੀ ਦਲ ਦੀ, ਉਸ ਅਕਾਲੀ ਦਲ ਦੀ ਜਿਹੜਾ ਪੰਜਾਬੀਆਂ ਦੇ ਹਿੱਤਾਂ ਨੂੰ, ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਕਈ ਵਾਰੀ ਹੁਣ ਸਾਡੀ ਜਿਹੜੀ ਅੱਧੀ ਉੱਥੇ ਲੀਡਰਸ਼ਿਪ ਆ ਪੰਜਾਬ ਦੇ ਵਿੱਚ, ਉਹ ਤਾਂ ਇਸ ਗੱਲੋਂ ਡਰੀ ਜਾਂਦੀ ਹੈ ਵੀ ਜੇਕਰ ਅਸੀਂ ਇਸ ਮਾਮਲੇ ਤੇ ਬੋਲ ਪਏ ਤਾਂ ਸਾਨੂੰ ਪਤਾ ਨਹੀਂ ਸਾਨੂੰ ਕਿੰਨਾ ਕੰਟਰੋਲਿੰਗ ਕਰਨੀ ਪੈਣੀ ਝੱਲਣੀ ਪਊਗੀ ਜਾਂ ਸਾਨੂੰ ਕਿਤੇ ਐਂਟੀ ਨੇਸ਼ਨ ਹੈ ਗਰਦਾਨ ਦੇਣ। ਇਸ ਤਰ੍ਹਾਂ ਨਹੀਂ ਹੁੰਦਾ। ਬਹੁਤ ਲੋਕ ਟਿੱਪਣੀ ਨਹੀਂ ਕਰ ਰਹੇ। ਮਤਲਬ ਬਰੈਂਪਟਨ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਵਾਪਰਿਆ, ਕੁਝ ਲੋਕ ਤੇ ਚੁੱਪ ਧਾਰੀ ਬੈਠੇ ਆ। ਤੁਹਾਡੀ ਚੁੱਪ ਦਾ ਮਤਲਬ ਤੁਸੀਂ ਕਮਜ਼ੋਰ ਆ। ਜੇ ਤੁਸੀਂ ਬੋਲਦੇ ਨਹੀਂ ਨਾ ਕਿਸੇ ਮਸਲੇ ਤੇ, ਇਹਦਾ ਮਤਲਬ ਤੁਸੀਂ ਜਾਂ ਤਾਂ ਕਮਜ਼ੋਰ ਆ ਤੇ ਜਾਂ ਉਸ ਮਾਮਲੇ ਦੇ ਵਿੱਚ ਕਿਸੇ ਇੱਕ ਧਿਰ ਦੀ ਨਾਰਾਜ਼ਗੀ ਤੋਂ ਬਚਣਾ ਚਾਹੁੰਦੇ ਆ। ਤੁਸੀਂ ਘੱਟੋ ਘੱਟ ਇਹੀ ਬਿਆਨ ਦੇ ਦਿਓ ਕਿ ਭਾਈ ਭਾਈਚਾਰਕ ਸਾਂਝ ਬਰਕਰਾਰ ਰੱਖੋ, ਨਾ ਲੜੋ, ਨਾ ਇਸ ਤਰ੍ਹਾਂ ਕਰੋ। ਕਿਸੇ ਦਾ ਵਿਰੋਧ ਕਰਨਾ ਉਸ ਥਾਂ ਤੇ ਪਹਿਲਾਂ ਵਿਚਾਰ ਲਓ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਵਿਰੋਧ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹੋਇਆ ਸੀਗਾ। ਇੱਥੇ ਸਾਨੂੰ ਇਹ ਫਰਕ ਮਹੀਨ ਜਿਹਾ ਹੀ ਫਰਕ ਆ, ਜ਼ਿਆਦਾ ਫਰਕ ਨਹੀਂ। ਉਹ ਸਮਝਣਾ ਪੈਣਾ ਕਿ ਜਦੋਂ ਕੋਈ ਵੀ ਮੁਸਲਿਮ ਬੰਦਾ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਉਹ ਕਿਸੇ ਮਸਜਿਦ ਦੇ ਮੂਹਰੇ ਜਾ ਕੇ ਕੋਈ ਗੱਲ ਕਰੂਗਾ ਤੇ ਉਹਨੂੰ ਉਹ ਫਿਰਕਾ ਘੱਟ ਸਵਾਲ ਕਰੂਗਾ। ਕੋਈ ਸਿੱਖ ਕਿਸੇ ਗੁਰਦੁਆਰੇ ਦੇ ਮੂਹਰੇ ਜਾ ਕੇ ਕਿਸੇ ਇੰਡੀਅਨ ਕੌਂਸਲੇਟ ਦਾ ਵਿਰੋਧ ਕਰੂਗਾ, ਉਹ ਖਬਰ ਨਹੀਂ ਬਣਨੀ। ਉਹ ਮਤਲਬ ਹੋ ਸਕਦਾ ਉਹ ਮੈਨੇਜਮੈਂਟ ਉੱਥੋਂ ਦੀ ਇਤਰਾਜ਼ ਕਰ ਜੇ ਜਾਂ ਹੋਰ ਲੋਕ ਇਤਰਾਜ਼ ਕਰ ਜਾਣ ਕਿ ਤੁਹਾਨੂੰ ਇੱਥੇ ਨਹੀਂ ਸੀ ਕਰਨਾ ਚਾਹੀਦਾ। ਇੱਥੇ ਗੱਲ ਆ। ਕੋਈ ਹਿੰਦੂ ਕਿਸੇ ਮੰਦਿਰ ਦੇ ਮੂਹਰੇ ਜਾ ਕੇ ਪ੍ਰੋਟੈਸਟ ਕਰੂਗਾ, ਉਹਦੀ ਕੋਈ ਏਡੀ ਖਬਰ ਨਹੀਂ ਬਣਨੀ। ਪਰ ਜਦੋਂ ਇਹਨਾਂ ਸਾਰੇ ਫਿਰਕਿਆਂ ਦੇ ਵਿੱਚੋਂ ਕੋਈ ਵੀ ਇੱਕ ਫਿਰਕਾ, ਇਹ ਨਹੀਂ ਕਿ ਜ਼ਰੂਰੀ ਕਿ ਕੋਈ ਮੁਸਲਮਾਨ ਭਰਾ ਕਿਸੇ ਮੰਦਿਰ ਮੂਹਰੇ ਜਾਂ ਕੋਈ ਹਿੰਦੂ ਭਰਾ ਕਿਸੇ ਗੁਰਦੁਆਰੇ ਦੇ ਮੂਹਰੇ ਜਾਂ ਕਿਸੇ ਵੀ, ਕੋਈ ਵੀ ਇੱਕ ਫਿਰਕਾ ਦਾ ਬੰਦਾ ਦੂਜੇ ਫਿਰਕੇ ਦੇ ਧਾਰਮਿਕ ਸਥਾਨ ਜਾਂ ਉਹਦੇ ਧਾਰਮਿਕ ਰਹਿਬਰਾਂ ਜਾਂ ਉਹਦੇ ਦੇਵੀ ਦੇਵਤਿਆਂ ਜਾਂ ਉਹਦੇ ਜੋ ਵੀ ਅਕਾਦਤ ਜਿਹਨੂੰ ਉਹ ਪੇਂਟ ਕਰਦਾ, ਗੁਰੂ ਸਾਹਿਬਾਨ, ਉਹਨਾਂ ਦੇ ਬਾਰੇ ਜੋ ਵੀ ਟਿੱਪਣੀ ਕਰੂਗਾ ਤਾਂ ਉਹਦੀ ਇੱਕ ਬਹੁਤ ਵੱਡੀ ਖਬਰ ਬਣੂਗੀ ਤੇ ਉਹ ਭਾਈਚਾਰਕ ਸਾਂਝ ਦੁਫੇੜ ਦੇ ਵਿੱਚ ਪਾੜ ਪਾਉਣ ਦਾ ਯਤਨ ਜਿਹੜਾ ਉਹ ਸਮਝਿਆ ਜਾਊਗਾ। ਇਸੇ ਕਰਕੇ ਸਾਡੀ ਜਿਹੜੀ ਲੀਡਰਸ਼ਿਪ ਆ ਪੰਜਾਬ ਦੀ, ਉਹ ਚਾਹੇ ਹੁਣ ਦਾ ਮਸਲਾ ਨਹੀਂ ਗਾ, ਚਾਹੇ ਇਸ ਤੋਂ ਪਹਿਲਾਂ ਦੇ ਮਸਲੇ ਸੀ, ਕੂਟਨੀਤੀ ਕੱਢੇ ਗਏ ਸੀ ਜਾਂ ਕੈਨੇਡਾ ਦੇ ਨਾਲ ਸੰਬੰਧ ਵਿਗੜੇ ਸੀ ਜਾਂ ਭਾਈ ਨਿੱਜਰ ਦਾ ਕਤਲ ਹੁੰਦਾ ਜਾਂ ਅਵਤਾਰ ਸਿੰਘ ਖੰਡਾ ਦਾ ਕਤਲ ਹੁੰਦਾ ਜਾਂ ਹੋਰ ਜਿਹੜੀਆਂ ਘਟਨਾਵਾਂ ਵਾਪਰੀਆਂ ਜਾਂ ਇੱਥੋਂ ਦਾ ਮਾਮਲਾ ਲੈ ਲਓ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਜਿਹੜਾ ਚੈੱਕ ਗਣਰਾਜ ਤੋਂ ਨਿਖਲ ਗੁਪਤ ਲਿਆਂਦਾ ਗਿਆ। ਮਤਲਬ ਕਿਸੇ ਵੀ ਮਾਮਲੇ ਦੇ ਉੱਤੇ ਉਹਨਾਂ ਦੀ ਕੋਈ ਟਿੱਪਣੀ ਨਹੀਂ ਹੈ। ਜਦ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਅਸੀਂ ਉਹਨਾਂ ਦੇ ਮੂੰਹ ਵੱਲ ਹੀ ਦੇਖਦੇ ਹਾਂ ਕਿ ਇਹ ਲੋਕ ਸਾਡੇ ਲਈ ਕੁਝ ਬੋਲਣਗੇ। ਉਹਨਾਂ ਦਾ ਨਾ ਬੋਲਣਾ,
ਨਾ ਸਿਰਫ ਉਹਨਾਂ ਦੇ ਡਰਪੋਕਪੁਣੇ ਦਾ ਪ੍ਰਗਟਾਵਾ ਹੈ, ਬਲਕਿ ਉਹਨਾਂ ਦਾ ਇਹਨਾਂ ਮਾਮਲਿਆਂ ਤੇ ਗੈਰ ਹਾਜ਼ਰੀ ਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਉਹਨਾਂ ਲਈ ਹੁਣ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ, ਉਹ ਉੱਥੋਂ ਦੀ ਜਿਹੜੀ ਪੋਲਿਟਿਕਸ ਨੂੰ ਚੀਜ਼ਾਂ ਸੂਟ ਕਰਦੀਆਂ ਨੇ। ਮਤਲਬ ਆਪਾਂ ਹਰ ਵਾਰੀ ਗੱਲ ਕਰਦੇ ਹੁੰਦੇ ਹਾਂ, ਜ਼ਿਕਰ ਕਰਦੇ ਹੁੰਦੇ ਹਾਂ ਕਿ ਬਿੱਲ ਗਲਤ ਨੇ, ਕਾਨੂੰਨ ਗਲਤ ਨੇ। ਇਹ ਅਸੀਂ ਨਹੀਂ ਜੀ ਕਹਿ ਰਹੇ, ਅਸੀਂ ਨਹੀਂ ਇਹ ਗੱਲ ਕਹਿ ਰਹੇ, ਕਿਸਾਨ ਕਹਿ ਰਹੇ ਨੇ। ਤੁਹਾਡੇ ਇਹਨਾਂ ਸ਼ਬਦਾਂ ਤੋਂ ਹੀ ਜਦੋਂ ਕੋਈ ਬੰਦਾ ਸਟੇਜ ਤੇ ਖੜ ਕੇ ਕਹਿੰਦਾ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਕੋ, ਉਹ ਸਟੇਟਮੈਂਟ ਮੈਨੂੰ ਭੁੱਲਦੀ ਨਹੀਂ। ਮੈਂ ਬਹੁਤ ਜ਼ੋਰ ਲਾ ਲਿਆ ਕਿ ਉਸ ਤੋਂ ਬਾਅਦ ਅਨੁਰਾਗ ਠਾਕਰ ਨੇ ਕੋਈ ਹਜ਼ਾਰਾਂ ਸਟੇਟਮੈਂਟ ਦੇ ਦਿੱਤੀਆਂ ਹੋਣਗੀਆਂ, ਪਰ ਕਿਉਂਕਿ ਉਹ ਇੱਕ ਵਰਗ ਨੂੰ ਟਾਰਗੇਟ ਕਰਕੇ, ਔਰ ਉਸ ਵਰਗ ਨੂੰ ਜਿਹੜਾ ਜਿਹਦੇ ਕੋਲ ਰਾਜਨੀਤਿਕ ਤਾਕਤ ਨਹੀਂ ਹੈ, ਜਿਹੜਾ ਤੁਹਾਡੇ ਮੁਕਾਬਲੇ 'ਚ ਨਹੀਂ ਹੈ, ਉਹ ਤੁਹਾਡੀ ਕਿਸੇ ਗੱਲ ਨੂੰ ਕਾਊਂਟਰ ਨਹੀਂ ਕਰ ਸਕਦਾ, ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਬੋਲਣ ਨਹੀਂ ਦਿੰਦੇ, ਕਿਸੇ ਨੂੰ ਪ੍ਰੋਟੈਸਟ ਤੁਸੀਂ ਕਰ ਨਹੀਂ ਦਿੰਦੇ, ਧਰਨਾ ਮੁਜ਼ਾਹਰਾ ਤੁਸੀਂ ਦੇਣ ਨਹੀਂ ਦਿੰਦੇ। ਸੋ ਇਸ ਕਰਕੇ ਤਾਂ ਉਸ ਤੋਂ ਬਾਅਦ ਧਾਰਾ 370 ਟੁੱਟਦੀ ਹੈ। ਸੂਬਿਆਂ ਦੇ ਹੱਕ ਹਕੂਕ ਜਾਂ ਉਹਨਾਂ ਦੀ ਫੈਡਰਲਿਜ਼ਮ ਦੀ ਗੱਲ ਕਰਨ ਵਾਲਾ ਅਕਾਲੀ ਦਲ, ਉਹ ਕਹਿੰਦਾ ਕਿ ਜੀ ਨਹੀਂ, ਇਹ ਚੰਗਾ ਹੋ ਗਿਆ ਜਿਹੜੀ ਟੁੱਟ ਗਈ। ਤਾਂ ਇੱਥੋਂ ਤੁਸੀਂ ਸਟਾਂਸ ਦਾ ਅੰਦਾਜ਼ਾ ਲਾ ਸਕਦੇ ਹੋ। ਜਦੋਂ ਸਿਧਾਂਤ ਬਦਲਦੇ ਆ, ਸਟਾਂਸ ਬਦਲਦੇ ਆ, ਤੇ ਫਿਰ ਅਸੀਂ ਕਿਹੜੇ ਮੂੰਹ ਨਾਲ ਕਵਾਂਗੇ ਕਿ ਸਾਡੇ ਪਾਣੀ ਲੈ ਕੇ ਦੇ ਦੇਣਗੇ। ਇਕੱਲੇ ਹੀ ਨਹੀਂ ਕਾਂਗਰਸੀ ਜਾਂ ਹੋਰ ਵੀ ਜਿਹੜੇ ਨੇ, ਇਕੱਲੇ ਅਕਾਲੀ ਦਲ ਨਹੀਂ, ਜੇ ਪੰਜਾਬ ਦੇ ਵਿੱਚੋਂ ਵੋਟਾਂ ਲੈਣ ਵਾਲੇ ਦੂਜੇ ਸਾਰੇ ਲੋਕ ਵੀ। ਸਾਡੇ ਰਾਜਨੀਤਿਕ ਲੀਡਰਾਂ ਦੀ ਇਹਨਾਂ ਮਾਮਲਿਆਂ ਦੇ ਵਿੱਚ ਅਪਰੋਚ, ਗੈਰ ਹਾਜ਼ਰੀ, ਇੱਥੇ ਪਤਾ ਲੱਗਦਾ ਕਿ ਉਹਨਾਂ ਨੂੰ ਇੱਥੋਂ ਦੇ ਮਸਲਿਆਂ ਨਾਲੋਂ, ਇੱਥੋਂ ਦੇ ਪੰਜਾਬੀਆਂ ਦੇ ਮੁੱਦਿਆਂ ਨਾਲੋਂ, ਉੱਥੋਂ ਦੇ ਵੋਟ ਤੰਤਰ ਦੇ ਵਿੱਚ ਕਿਹੜਾ ਨੈਰੇਟਿਵ ਚੱਲਦਾ, ਉਹਦਾ ਜ਼ਿਆਦਾ ਫਿਕਰ ਹੈ। ਇਸ ਕਰਕੇ ਉਹ ਜਿਹੜੇ ਸ਼ਬਦ ਕਿਸੇ ਖਾਸ ਬਿਰਤਾਂਤ ਨੂੰ ਸੂਟ ਕਰਦੇ ਆ, ਉਹੀ ਸ਼ਬਦ ਸਾਡਾ ਮੁੱਖ ਮੰਤਰੀ ਕਹਿ ਰਿਹਾ। ਜਦ ਕਿ ਮੁੱਖ ਮੰਤਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜਿਹੜੀ ਗੱਲ ਤੁਹਾਡੇ ਤੱਕ ਪਹੁੰਚ ਗਈ ਤੁਸੀਂ ਕਰ ਦੇਣੀ, ਤੁਸੀਂ ਕੈਲੀਫੋਰਨੀਆ ਪੁਲਿਸ ਕਹਿ ਦੇਣਾ, ਤੁਸੀਂ ਆਹ ਕਹਿ ਦੇਣਾ, ਤੁਸੀਂ ਉਹ ਕਹਿ ਦੇਣਾ। ਨਹੀਂ, ਤੁਸੀਂ ਆਪਣੇ ਆਪ ਹੀ ਆਪਣੇ ਆਧਾਰ ਤੇ ਚੀਜ਼ਾਂ ਨੂੰ ਦੇਖਦੇ ਹੋ, ਔਰ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਖੰਗਾਲ ਕੇ, ਤੇ ਫਿਰ ਐਕੂਰੇਟ ਜਿਹੜੀ ਜਾਣਕਾਰੀ ਹੈ, ਐਕੂਰੇਟ ਜਿਹੜਾ ਤੁਹਾਡਾ ਇੱਕ ਆਪਾਂ ਆਪਣੇ ਨਜ਼ਰੀਆ ਘੜਦੇ ਹਾਂ ਕਿ ਨਹੀਂ ਇਹ ਆਹ ਹੋ ਸਕਦਾ, ਉਹ ਵੀ ਤੁਸੀਂ ਦੱਸਣਾ ਹੁੰਦਾ। ਇਹ ਇਕੱਲੀਆਂ ਕੁਰਸੀਆਂ ਇਹ ਨਹੀਂ ਹੁੰਦੀਆਂ ਕਿ ਫਲਾਂ MP, ਫਲਾਂ MLA, ਫਲਾਂ ਕੁਰਸੀਆਂ ਤੇ ਬੈਠ ਕੇ ਉਹ ਜ਼ਿੰਮੇਵਾਰੀ ਕੀ ਹੈ ਤੁਹਾਡੀ, ਉਹ ਕੀ ਤੁਸੀਂ ਜ਼ਿੰਮੇਵਾਰੀ ਪ੍ਰਤੀ ਸੁਹਿਰਦ ਹੋ, ਤੁਹਾਡੀ ਜਿਹੜੀ ਅਕਾਊਂਟੇਬਿਲਟੀ ਉਸ ਮਿਆਰ ਤੇ ਖਰੇ ਉਤਰਦੇ ਹੋ, ਇਹ ਵੀ ਤੈਅ ਹੁੰਦਾ। ਕੋਈ ਨਾਂ ਦੇ ਨਾਲ ਜਾਂ CM ਹਾਊਸ 'ਚ ਬਹਿਣ ਨਾਲ ਮੁੱਖ ਮੰਤਰੀ ਨਹੀਂ ਬਣਦਾ। ਵੱਖ-ਵੱਖ ਮਾਮਲਿਆਂ ਉੱਤੇ ਪਾਵਰ ਦੇ ਕੰਟਰੋਲ ਦੇ ਨਾਲ, ਮਾਮਲਿਆਂ ਉੱਤੇ ਟਿੱਪਣੀ ਕਰਨ ਦੇ ਨਾਲ, ਅਪਰੋਚ ਦੇ ਨਾਲ, ਵਰਗਾਂ ਦੇ ਵਿੱਚ ਵਿਚਰਨ ਦੇ ਨਾਲ ਤੁਸੀਂ ਤੈਅ ਕਰਦੇ ਹੋ ਕਿ ਤੁਸੀਂ ਕਿਹੋ ਜਿਹੀ ਪਾਵਰ ਰੱਖਦੇ ਹੋ। ਬਥੇਰੇ ਅਫਸਰ ਹੈ ਜਿਹੇ ਮਿਲਣਗੇ ਤੁਹਾਨੂੰ ਹਮੇਸ਼ਾ, ਲੀਡਰ ਵੀ, ਜਿਨ੍ਹਾਂ ਦੇ ਕੋਲੇ ਅਧਿਕਾਰ ਖੇਤਰ ਨਹੀਂ ਹੁੰਦਾ, ਪਰ ਉਹਨਾਂ 'ਚ ਜਜ਼ਬਾ ਹੁੰਦਾ। ਉਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਮੈਂ ਇੰਨਾ ਕੁ ਬਾਹਰ ਵੀ ਨਿਕਲ ਜਾਉ ਆਪਦੇ ਅਧਿਕਾਰ ਖੇਤਰ ਤੋਂ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਜਾਂ ਮੈਂ ਇੰਨਾ ਕੰਮ ਕਰ ਦੂੰਗਾ ਤੇ ਇਹਦੇ ਨਾਲ ਕੋਈ ਚੱਕਰ ਨਹੀਂ, ਕੋਈ ਆਫਤ ਨਹੀਂ ਆਉਣ ਲੱਗੀ। ਬਹੁਤੇ ਲੋਕ ਉਹਨਾਂ ਕੁਰਸੀਆਂ ਤੇ ਸੁੰਗੜ ਕੇ ਬੈਠੇ ਹੁੰਦੇ ਨੇ। ਸੁੰਗੜ ਕੇ ਬੈਠਣ ਦਾ ਮਤਲਬ ਕਿ ਅਧਿਕਾਰ ਖੇਤਰ ਤੋਂ ਬਾਹਰ ਜਾਣਾ ਤਾਂ ਦੂਰ ਦੀ ਗੱਲ, ਉਹਨਾਂ ਨੂੰ ਆਪਣੀਆਂ ਪਾਵਰਾਂ ਤੱਕ ਨਹੀਂ ਯੂਜ਼ ਕਰਨੀਆਂ ਆਉਂਦੀਆਂ ਹੁੰਦੀਆਂ ਕਿ ਅਸੀਂ ਕਿੰਨੀ ਕੁ ਪਾਵਰ ਤੱਕ ਜਾ ਸਕਦੇ ਹਾਂ। ਸੋ ਕਿਸੇ ਮਾਸਟਰਾਂ ਨੂੰ ਨੋਟਿਸ ਭੇਜ ਕੇ ਜਾਂ ਕੋਈ ਹੋਰ ਗੱਲਾਂ ਕਰਕੇ ਇਹਦੇ ਨਾਲ ਇਹ ਪ੍ਰਭਾਵ ਨਹੀਂ ਸਿਰਜਿਆ ਜਾ ਸਕਦਾ ਕਿ ਤੁਸੀਂ ਬਹੁਤ ਤਾਕਤਵਰ ਹੈ। ਤਾਕਤ ਤੁਹਾਡੀ ਉਦੋਂ ਪਤਾ ਲੱਗਦੀ ਜਦੋਂ ਤੁਸੀਂ ਤਾਕਤਵਰ ਧਿਰ ਦੇ ਮੂਹਰੇ ਅੜ ਕੇ ਆਪਣਾ ਸਟੈਂਡ ਸਪਸ਼ਟ ਕਰਕੇ ਤੇ ਆਪਣੀ ਗੱਲ ਮਨਵਾ ਲੈਂਦੇ। ਉੱਥੋਂ ਪਤਾ ਲੱਗਦਾ ਕਿ ਤੁਸੀਂ ਕਿੰਨੇ ਕੁ ਤਾਕਤਵਰ ਆ। ਝੁੱਕ ਕੇ ਸਮਝੌਤਾਵਾਦੀ ਲੋਕਾਂ ਨੂੰ ਕੋਈ ਤਾਕਤਵਰ ਨਹੀਂ ਗਿਣਦਾ, ਉਹ ਪੋਲੀਟੀਸ਼ੀਅਨ ਹੁੰਦੇ ਨੇ ਬਸ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਕਿਸਾਨ ਜਿਹੜਾ ਉਹ ਸਿਰਫ ਪੰਜਾਬ ਦੇ ਵਿੱਚ ਨਹੀਂ ਰਹਿੰਦਾ। ਪੰਜਾਬ ਦਾ ਕਿਸਾਨ ਜਿਹੜਾ ਉਹ ਮੋਦੀ ਨੂੰ ਸਬਕ ਸਿਖਾਉਣਾ ਜਾਣਦਾ। ਉਹਨੂੰ ਪਤਾ ਕਿ ਮੋਦੀ ਦਾ ਨੈਰੇਟਿਵ ਕਿਵੇਂ ਤੋੜਨਾ ਹੈ, ਉਹਨੂੰ ਪਤਾ ਕਿ ਮੋਦੀ ਨੂੰ ਜਵਾਬ ਕਿਵੇਂ ਦੇਣਾ। ਇੱਕ ਦਰਸ਼ਕ ਪੁੱਛ ਰਹੇ ਸੀਗੇ ਕਿ ਕਿਸਾਨ ਸਿਰਫ ਪੰਜਾਬ ਦੇ ਵਿੱਚ ਹੀ ਰਹਿੰਦਾ। ਨਹੀਂ, ਕਿਸਾਨ ਸਾਰੇ ਭਾਰਤ ਦੇ ਵਿੱਚ ਰਹਿੰਦਾ, ਪਰ ਪੰਜਾਬ ਦਾ ਕਿਸਾਨ ਨਾਬਰ ਆ, ਇਹ ਡਰਦਾ ਨਹੀਂ ਕਿਸੇ ਤੋਂ। ਇਹ ਜਿਹੜਾ ਮੋਦੀ ਦਾ ਨਾਰਾ ਸੀ, ਮੋਦੀ ਹੈ ਤਾਂ ਮੁਮਕਿਨ ਹੈ, ਉਹ ਨਾਰਾ ਉਹਦੇ ਮੂੰਹ 'ਚ ਪਾਉਣ ਜਾਣ ਦਾ ਦੁਬਾਰਾ ਮੋੜ ਕੇ 1.5 ਸਾਲ ਸੜਕਾਂ ਤੇ ਬੈਠ ਸਕਦਾ। ਆਰਥਿਕ ਤੌਰ ਤੇ ਕਿਸੇ ਨੇ ਝਾਕਦਾ ਨਹੀਂਗਾ, ਲੰਗਰ ਲਾਉਂਦਾ, ਦੁਨੀਆ ਨੂੰ ਛਕਾਉਂਦਾ। 60 ਦੇ ਦਹਾਕੇ 'ਚ ਜਦੋਂ ਬਾਟਾ ਫੜਿਆ ਹੋਇਆ ਸੀ ਭਾਰਤ ਨੇ, ਉਦੋਂ ਇਹਨੇ ਬਾਟਾ ਛੁਡਾਇਆ। 47 ਦੇ ਉਜੜੇ ਨੇ, ਔਰ 65 ਦੀ ਜੰਗ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਸੋਨੇ ਦੀ ਲੋੜ ਪਈ ਸੀ, ਪੰਜਾਬੀਆਂ ਨੇ ਦਿੱਤਾ ਸੀ। ਗੂਗਲ ਤੇ ਕੱਢ ਕੇ ਦੇਖ ਸਕਦੇ ਹੋ ਤੁਸੀਂ। ਅਸੀਂ ਐਵੇਂ ਨਹੀਂ ਪੰਜਾਬੀ ਹੋਣ ਤੇ ਆਪਣਾ ਮਾਣ ਕਰਦੇ। ਔਰ ਪੰਜਾਬ ਦੇ ਵਿੱਚ ਸਾਰੇ ਫਿਰਕੇ, ਇਕੱਲਾ ਇਹ ਨਹੀਂਗਾ ਕਿ ਇੱਕ ਫਿਰਕੇ ਨੂੰ ਅਸੀਂ ਸੰਬੋਧਿਤ ਹੋ ਕੇ ਕਹਿਣਾ। ਹਮੇਸ਼ਾ ਜਿਹੜੇ ਲੋਕ ਪੰਜਾਬੀ ਨੇ, ਅਸੀਂ ਆਪਣੀ ਮਿੱਟੀ ਕਰਕੇ, ਅਸੀਂ ਆਪਣੀ ਪਛਾਣ ਕਰਕੇ ਆਪਣੇ ਆਪ ਤੇ ਮਾਣ ਕਰਦੇ ਹਾਂ। ਔਰ ਪੰਜਾਬ ਦਾ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ। ਕੋਈ ਵੀ, ਚਾਹੇ ਯੂਪੀ ਵਾਲਾ ਆਪਦੀ ਧਰਤੀ ਤੇ ਕਰੀ ਜਾਵੇ, ਸਾਨੂੰ ਉਹਤੇ ਕੋਈ ਇਤਰਾਜ਼ ਨਹੀਂ। ਕਿ ਸਾਊਥ ਵਾਲਾ ਕੋਈ ਆਪਣੇ ਦਾ ਆਪ ਤੇ ਕਰੀ ਜਾਵੇ, ਕੋਈ ਹਰਿਆਣੇ ਵਾਲਾ ਆਪਦੀ ਧਰਤੀ ਤੇ ਕਹੇ ਕਿ ਹਾਂ ਮੈਂ ਹਰਿਆਣਵੀ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਅਸੀਂ ਪੰਜਾਬੀ ਹਾਂ। ਔਰ ਨਾ ਪੰਜਾਬ ਦਾ ਕਿਸਾਨ
ਨਾਬਰ ਹੈ, ਇਸ ਕਰਕੇ ਉਹ ਮੋਦੀ ਦੀ ਅੱਖ ਦੇ ਵਿੱਚ ਰੜਕਦਾ ਜ਼ਰੂਰ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਡੀਐਸਸੀ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੇ ਵਿਸ਼ੇ ਆਪਾਂ ਛੋਏ ਸੀਗੇ ਸ਼ੁਰੂ ਦੇ ਵਿੱਚ ਹੀ, ਉਹਨਾਂ ਤੇ ਬੜੀ ਤਫਸੀਲ ਦੇ ਨਾਲ, ਕਿਉਂਕਿ ਆਪਾਂ ਸਿਰਫ ਉਹਨਾਂ ਨੂੰ ਇੰਟਰੋਡਿਊਸ ਹੀ ਕੀਤਾ ਸੀ, ਛੋਏ ਸੀਗੇ। ਨਾਲ ਬਹੁਤ ਸਾਰੇ ਪਰਸਪੈਕਟਿਵਸ ਨੂੰ ਲੈ ਕੇ ਚਰਚਾ, ਇਕੋਨਮੀ ਨੂੰ ਲੈ ਕੇ, ਜੌਬ ਅਪਰਚੁਨਿਟੀਜ਼ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਰਿਸੈਸ਼ਨ ਨੂੰ ਲੈ ਕੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਬੜੀਆਂ ਵਡਮੁੱਲੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਡੀਐਸਸੀ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।